ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਦੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਘਰ ਨੂੰ ਰੈਨੋਵੇਟ ਕਰਾਉਣਾ ਹੈ, ਅਪਗ੍ਰੇਡ ਕਰਵਾਉਣਾ ਹੈ, ਕਿਸੇ ਵੀ ਤਰੀਕੇ ਦੀ ਫਲੋਰਿੰਗ, ਵੁੱਡ, ਟਾਈਲ, ਵਾਈਨਲ, ਹੋਮ ਪੇਂਟ ਕਰਾਉਣਾ ਹੈ, ਇੰਟੀਰੀਅਰ ਐਕਸਟੀਰੀਅਰ, ਬਲਾਈਂਡ ਇੰਸਟਾਲੇਸ਼ਨ, ਵਾਟਰ ਸੌਫਟਨਰ ਇੰਸਟਾਲੇਸ਼ਨ, ਕਿਚਨ 'ਚ ਗਰਾਜ ਦੇ ਵਿੱਚ ਕਿਚਨ ਸੈਟਅਪ ਕਰਵਾਉਣੀ ਹੈ, ਕਿਸੇ ਵੀ ਤਰੀਕੇ ਦਾ ਡਰਾਈਵਰ ਦਾ, ਤਾਂ ਸੰਪਰਕ ਕਰ ਸਕਦੇ ਹੋ 707-914-6411 707-914-6411 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਬਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਕੁਝ ਘੰਟੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜੋ ਅਸੈਂਬਲੀ ਦੇ ਵਿੱਚ ਯੂਨੈਨੀਮਸਲੀ ਪਾਸ ਹੋਇਆ ਸੀ, ਸੈਨੇਟ ਦੇ ਵਿੱਚ ਯੂਨੈਨੀਮਸਲੀ ਪਾਸ ਹੋਇਆ ਸੀ 37 ਦੇ ਮੁਕਾਬਲੇ 0 ਤੇ 47 ਦੇ ਮੁਕਾਬਲੇ 0 ਦੇ ਨਾਲ, ਉਸ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ। SV 509 ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਇਹ ਉਹ ਬਿੱਲ ਸੀ ਜਿਹੜਾ ਜਿਹੜੇ ਲੋਕ ਇੱਥੇ ਆਪਣੀ ਹੱਕ ਸੱਚ ਦੀ ਆਵਾਜ਼ ਦੀ ਗੱਲ ਕਰਦੇ ਹੈਗੇ ਆ, ਉਹਨਾਂ ਨੂੰ ਬਾਹਰ ਦੀਆਂ ਸਰਕਾਰਾਂ ਮਾਰਨ ਦੀ, ਡਰਾਉਣ ਦੀ, ਧਮਕਾਉਣ ਦੀ ਕੋਸ਼ਿਸ਼ ਕਰਦੀਆਂ, ਉਹਦੇ ਸੰਬੰਧ ਦੇ ਵਿੱਚ ਪੁਲਿਸ ਆਫੀਸਰਸ ਨੂੰ ਟ੍ਰੇਨਿੰਗ ਦੇਣੀ ਸੀ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵੀਟ ਕੀਤਾ ਹੈ, ਉਹਨਾਂ ਨੇ ਕਿਹਾ ਵੀ ਗੈਬਨ ਨਿਊਸਮ ਦਾ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਇੱਕ ਵਾਰੀ ਫੇਰ ਹਿੰਦੂਆਂ ਦਾ ਸਾਥ ਦਿੱਤਾ ਹੈ, ਜਿਹੜੇ ਖਾਲਿਸਤਾਨੀ ਟੈਰਰਿਜ਼ਮ ਨੂੰ ਫੈਲਾਉਂਦੇ ਹੈਗੇ ਆ, ਉਹਨਾਂ ਨੂੰ ਜਿਹੜਾ ਪਰੇ ਚੱਕ ਕੇ ਮਾਰਿਆ ਹੈਗਾ। ਸੋ ਸੁਹਾਗ ਸ਼ੁਕਲਾ ਜੋ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ, ਟਵੀਟ ਤੁਸੀਂ ਦੇਖ ਸਕਦੇ ਹੋ। ਰਾਜ ਕਨਵੀਰ ਸਿੰਘ ਨੂੰ ਇਸ ਟਾਈਮ ਦੇ ਉੱਤੇ ਤੁਹਾਨੂੰ ਦਿਖਾ ਰਹੇ ਹੈਗੇ ਆ। ਤੁਹਾਨੂੰ ਪਤਾ ਹੀ ਆ ਵੀ ਥੋੜੇ ਦਿਨ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਨੇ ਦੀਵਾਲੀ ਦਾ ਬਿੱਲ ਪਾਸ ਕੀਤਾ ਹੈਗਾ। ਪਿਛਲੇ ਸਾਲ ਜਿਹੜਾ ਕਾਸਟ ਵਾਲਾ ਬਿੱਲ ਸੀ ਉਸ ਨੂੰ ਵੀਟੋ ਕੀਤਾ ਸੀ, ਤੇ ਅੱਜ ਜਿਹੜਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ। ਇਸ ਦੇ ਬਾਵਜੂਦ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉੱਥੇ ਦੀ ਪਾਰਲੀਮੈਂਟ 'ਚ ਖੜ ਕੇ ਗਿਆ ਸੀ ਵੀ ਭਾਰਤ ਦੀ ਸਰਕਾਰ ਡਾਇਰੈਕਟਲੀ ਇਨਵੋਲਵ ਆ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਦੇ ਲਈ, ਉਸ ਤੋਂ ਬਾਅਦ ਖੰਡੇ ਦੀ ਮੌਤ ਨੂੰ ਲੈ ਕੇ, ਉਸ ਤੋਂ ਬਾਅਦ ਪਰਮਜੀਤ ਸਿੰਘ ਹੋਣਾ ਦੀ ਮੌਤ ਨੂੰ ਲੈ ਕੇ, ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਮਾਰਨ ਦੀ ਕੋਸ਼ਿਸ਼ ਨੂੰ ਲੈ ਕੇ ਪਿਛਲੇ ਹਫ਼ਤੇ ਅਮਰੀਕਾ ਦੀ ਸਰਕਾਰ ਨੇ ਜਿਹੜੇ ਆ ਐਵੀਡੈਂਸ ਪੇਸ਼ ਕੀਤੇ ਆ ਵੀ ਕਿਸ ਤਰ੍ਹਾਂ ਜਿਹੜਾ ਬਿਕਰਮ ਜਾਦਵ ਜਿਹੜਾ ਉੱਥੇ ਦੀ ਰਾਹ ਦਾ ਏਜੰਟ ਹੈਗਾ, ਉਹ ਨਿਖਲ ਗੁਪਤੇ ਨਾਲ ਰਲ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਨਿਖਲ ਗੁਪਤਾ ਕਿਸ ਤਰ੍ਹਾਂ ਹੋਰਨਾਂ ਸਿੱਖਾਂ ਨੂੰ ਉਹਨਾਂ ਨੇ ਮਾਰਨਾ ਸੀ। ਸੋ ਇਸ ਬਿੱਲ ਨੂੰ ਵੀਟੋ ਕਰਕੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਸਾਬਤ ਕਰ ਦਿੱਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਸਿੱਖ ਦੀ ਮੌਤ ਹੁੰਦੀ ਆ ਤਾਂ ਉਹਦੇ ਜਿਹੜਾ ਖੂਨ ਆ ਉਹ ਇਹਦੇ ਹੱਥਾਂ ਦੇ ਨਾਲ ਰੰਗਿਆ ਜਾਊਗਾ। ਕੈਲੀਫੋਰਨੀਆ ਦਾ ਗਵਰਨਰ ਤੁਸੀਂ ਸੁਣਦੇ ਹੋਵੋਗੇ ਪਿਛਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਬਤ ਬੋਲਦਾ ਰਹਿੰਦਾ ਵੀ ਉਹ ਜੀ ਇੱਕ ਤਰ੍ਹਾਂ ਦੇ ਨਾਲ ਡਿਕਟੇਟਰ ਦਾ ਕੰਮ ਕਰਦੇ ਆ ਜੀ, ਉਹਨਾਂ ਨੇ ਇਲੈਕਸ਼ਨ ਨਹੀਂ ਹੋਣ ਦੇਣੀ। ਕੈਲੀਫੋਰਨੀਆ ਦੇ ਗਵਰਨਰ ਨੇ ਕੀ ਕੀਤਾ? ਐਗਜ਼ੈਕਟਲੀ ਐਜ਼ ਏ ਡਿਕਟੇਟਰ ਕੰਮ ਕੀਤਾ ਹੈਗਾ। ਤੁਹਾਡੀ ਹੀ ਡੈਮੋਕ੍ਰੈਟਿਕ ਪਾਰਟੀ ਨੇ ਯੂਨੈਨੀਮਸਲੀ ਅਸੈਂਬਲੀ ਦੇ ਵਿੱਚ ਇਸ ਨੂੰ ਪਾਸ ਕੀਤਾ, ਇਸ ਨੂੰ ਸੈਨੇਟ 'ਚ ਪਾਸ ਕੀਤਾ, ਤੇ ਤੁਸੀਂ ਆਪਣੀ ਹੀ ਪਾਰਟੀ ਦੇ ਜਿਹੜੇ ਅਸੈਂਬਲੀ ਮੈਂਬਰਸ ਤੇ ਸੈਨੇਟਰ ਇਸ ਬਿੱਲ ਨੂੰ ਲੈ ਕੇ ਆਏ, ਉਹਨਾਂ ਨੂੰ ਵੀਟੋ ਕਰ ਦਿੱਤਾ। ਸੋ ਇਹ ਵੀ ਇੱਕ ਡਿਕਟੇਟਰਸ਼ਿਪ ਹੈਗੀ ਆ। ਹਰਜੋਤ ਸਿੰਘ ਜੀ, ਮੈਂ ਗੱਲ ਇਹ ਕਹਿਣਾ ਚਾਹੁੰਦਾ, ਹਾਰੀਆਂ ਹੋਈਆਂ ਕੌਮਾਂ ਦੇ ਰੱਬ ਵੀ ਜਾਂਦੇ ਹਾਰ। ਇਹ ਹਾਰ ਆ, ਇਸ ਨੂੰ ਸਮਝਣਾ ਪੈਣਾ, ਤੇ ਜੇ ਇਦਾਂ ਹੀ ਹਾਰਦੇ ਰਹੇ ਤਾਂ ਜਿੱਤ ਪਤਾ ਨਹੀਂ ਕਿੱਥੇ ਹੋਊਗੀ ਤੇ ਕੀ ਜਿਹੜੇ ਹਾਲਾਤ ਜਿਹੜੇ ਉਹ ਅੱਗੇ ਬਣਨਗੇ। ਛੁਣਛਣਾ ਫੜਾਇਆ ਜੀ ਉਹਨਾਂ ਨੇ ਨਾਲ, ਤੁਹਾਨੂੰ ਇਹ ਵੀ ਯਾਦ ਜਿਹੜਾ ਉਹ ਰੱਖਿਓ, ਖਿਡਾਉਣਾ ਵੀ ਦਿੱਤਾ ਵੀ ਖੇਡੋ, ਆਨੰਦ ਲਓ, ਕਿਉਂਕਿ ਚੀਂ ਨਾ ਜਿਹੜੀ ਉਹ ਕਹਿੰਦੇ ਵੀ ਤੁਸੀਂ ਬਾਹੜੀ ਕਰਿਓ। ਸਿੱਖਾਂ ਨੇ ਹੁਣ ਅੱਗੇ ਕਾਰਵਾਈ ਕੀ ਕਰਨੀ ਆ ਜਾਂ ਹੋਰ ਮਾਈਨੋਰਟੀਜ਼ ਨੇ ਕੀ ਕਾਰਵਾਈ ਕਰਨੀ ਆ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਕਹਿੰਦੇ ਵੀ ਆਫਿਸ ਆਫ ਐਮਰਜੈਂਸੀ ਸਰਵਿਸ ਦੇ ਵਿੱਚ ਕਹਿੰਦੇ ਅਸੀਂ ਕੰਸਲਟ ਕੀਤਾ ਕਮਿਸ਼ਨ ਜਿਹੜਾ ਹੈਗਾ ਪੀਸ ਆਫਿਸਰ ਸਟੈਂਡਰਡਸ ਦਾ ਪੋਸਟ ਦਾ। ਹੁਣ ਇੱਕ ਨਵੀਂ ਟ੍ਰੇਨਿੰਗ ਅਸੀਂ ਲੱਗੇ ਹਾਂ ਜੀ ਦੇਣ ਟਰਾਂਸਨੈਸ਼ਨਲ ਰਿਪਰੈਸ਼ਨ ਦੀ। ਬਾਈ ਜੀ ਟ੍ਰੇਨਿੰਗ ਦੇਣੀ ਹੈ ਤੇ ਫਿਰ ਕਰ ਦਿੰਦੇ ਪਾਸ,
ਚੱਜ ਦੇ ਨਾਲ ਜਿਹੜੀ ਇਸ ਦੇ ਵਿੱਚ ਹੁੰਦੀ। ਤੁਹਾਨੂੰ ਛੁਣਛੁਣਾ ਫੜਾਤਾ, ਉਹਨਾਂ ਨੂੰ ਇਹ ਜਿਹੜਾ ਉਹ ਕਹਿਤਾ ਵੀ ਦੇਖ ਵੀ ਆਪਾਂ ਬਿੱਲ ਤੁਹਾਡਾ ਜਿਹੜਾ ਉਹ ਕਰਤਾ ਫੇਲ। ਉਹਨਾਂ ਨੂੰ ਉਸ ਚੀਜ਼ ਜਿਹੜੀ ਟ੍ਰੇਨਿੰਗ ਦੇਣੀ ਹੈ ਟ੍ਰਾਂਸਲੇਸ਼ਨ ਰਿਪਰੈਸ਼ਨ ਦੀ, ਉਹਨਾਂ ਦਾ ਕੋਈ ਹਰਜ ਨਹੀਂ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਬਸ ਸਿਰਫ ਤੇ ਸਿਰਫ ਇੱਕ ਸਮੋਕ ਸਕਰੀਨ ਆ। ਸਮੋਕ ਸਕਰੀਨ ਸਮਝਦੇ ਆ ਨਾ ਕੀ ਹੁੰਦਾ, ਵੀ ਧੂਆਂ ਕਰ ਦੋ ਪਿੱਛੇ ਕੁਝ ਹੋਰ ਹੁੰਦਾ, ਦਿਖਾਉਣ ਨੂੰ ਇਦਾਂ ਲੱਗੇ ਵੀ ਧੁੰਦ ਹੋ ਗਈ ਆ ਤੇ ਤੁਹਾਨੂੰ ਧੁੰਦ ਦੇ ਵਿੱਚ ਜਿਹੜਾ ਉਹ ਛੱਡ ਕੇ ਜਿਹੜਾ ਉਹ ਚਲਿਆ ਗਿਆ। ਗਵਰਨਰ ਨਿਊਸਮ ਨੇ ਤੁਹਾਡੇ ਨਾਲ ਇਹ ਕੁਛ ਜਿਹੜਾ ਉਹ ਕੀਤਾ ਆ। ਕਿੱਥੇ ਨੇ ਸਿੱਖ, ਕਿੱਥੇ ਆਪਾਂ ਖੜੇ ਆ। ਰੌਲਾ ਪਾ ਲਿਆ ਹਰਜੋਤ ਸਿੰਘ ਜੀ ਕਾਲਾਂ ਕਰਾਉਣ ਦੇ ਲਈ, ਕਿੰਨਾ ਜ਼ੋਰ ਜਿਹੜਾ ਉਹ ਆਪਾਂ ਲਾਇਆ, ਕਿੰਨਾ ਚਿਰ ਜਿਹੜਾ ਉਹ ਜ਼ੋਰ ਲਾਇਆ। ਜਿਨ੍ਹਾਂ ਨੇ ਨਹੀਂ ਜ਼ੋਰ ਲਾਇਆ ਉਹ ਵੱਖਰੀ ਗੱਲ ਆ, ਉਹ ਲੋਕ ਆਪ ਸਿਆਣੇ ਆਪੇ ਦੇਖਣਗੇ, ਬਾਕੀ ਸਾਰਿਆਂ ਨੂੰ ਵੀ ਉਸ ਦੇ ਨਾਲ। ਪਰ ਇਹ ਆ ਵੀ ਇਹਨਾਂ ਨੇ ਦੇਖੋ, ਜਿੱਦਾਂ ਤੁਸੀਂ ਦੱਸਿਆ ਭਾਈ ਖੰਡਾ, ਭਾਈ ਪੰਜਵੜ, ਭਾਈ ਨਿੱਜਰ, ਇਹਨਾਂ ਸਾਰਿਆਂ ਦਾ ਜਿਹੜੇ ਅਸੈਸੀਨੇਸ਼ਨ ਕਤਲ ਜਿਹੜੇ ਉਹ ਕੀਤੇ। ਇੱਥੇ ਪੰਨੂ ਹੁਣਾਂ ਦਾ ਕਤਲ ਕਰਨ ਲੱਗੇ ਸੀ। ਇਸ ਤੋਂ ਇਲਾਵਾ ਹੋਰ ਕਿੰਨੇ ਸਿੱਖ ਐਕਟਿਵਿਸਟ ਉਹਨਾਂ ਦੀਆਂ ਲਿਸਟ ਦੇ ਉੱਤੇ ਸੀ ਕਿ ਸਿੱਖਾਂ ਨੂੰ ਕੋਈ ਲਿਸਟ ਚਾਹੀਦੀ ਹੈ ਵੀ ਆਹ ਬੰਦਾ ਮਰੂਗਾ, ਆਹ ਬੰਦੇ ਦੀ ਅਸੈਸੀਨੇਸ਼ਨ ਹੋਊਗੀ, ਆਹ ਸ਼ਹਾਦਤ ਹੋਊਗੀ ਤਾਂ ਫਿਰ ਅਸੀਂ ਗਾਂਹ ਨਿਕਲਣਾ ਹੈ, ਫਿਰ ਅਸੀਂ ਜਿਹੜਾ ਉਹ ਉੱਠਣਾ ਆ। ਐਡੀ ਜਿਹੜੇ ਅਵੇਸਲੇ ਹੋ ਕੇ ਸੁੱਤੇ ਪਏ ਆ। ਇੱਥੇ ਇਸ ਮੌਕੇ ਹਰਜੋਤ ਸਿੰਘ ਜੀ ਅਸਾਈਲਮ ਦੇ ਉੱਤੇ ਕਿੰਨੀ ਦੁਨੀਆ ਆ। ਇਹੀ ਗੱਲ ਦੇ ਕਰਕੇ ਨਾ ਵੀ ਉੱਥੇ ਸਾਨੂੰ ਬੋਲਣ ਨਹੀਂ ਦਿੰਦੇ, ਉੱਥੇ ਸਾਨੂੰ ਬੋਲਣ ਦੀ ਆਜ਼ਾਦੀ ਨਹੀਂ, ਉੱਥੇ ਸਾਡਾ ਘਾਣ ਹੁੰਦਾ, ਉੱਥੇ ਸਾਡਾ ਕਤਲ ਹੁੰਦਾ, ਉੱਥੇ ਇਦਾਂ ਆਉਂਦੇ ਆ। ਉਹੀ ਕੁਛ ਇੱਥੇ ਕਰ ਰਹੇ ਆ। ਤੇ ਕਿੱਥੇ ਸੀਗੇ ਉਦੋਂ? ਸੜਕਾਂ ਤੇ ਨਿਕਲੇ ਨਹੀਂ ਤੁਸੀਂ? ਕਿੱਥੇ ਸੀਗੇ ਜਦੋਂ ਪ੍ਰੋਟੈਸਟ ਜਿਹੜੇ ਉਹ ਕਰਨੇ ਸੀ ਇਸ ਚੀਜ਼ ਦੇ ਵਿੱਚ? ਕਿੱਥੇ ਸੀ ਜਦੋਂ ਇਸ ਬਿੱਲ ਦੇ ਵਿੱਚ ਹਾਮੀ ਜਿਹੜੀ ਉਹ ਭਰਨੀ ਸੀਗੀ? ਕਿੱਥੇ ਗਵਾਚ ਗਏ ਉਦੋਂ? ਕਿ ਸਿਰਫ ਆਪਾਂ ਨੂੰ ਆਪਣੇ ਲਾਇਸੈਂਸਾਂ ਦਾ ਕੀ ਮਤਲਬ ਆ, ਆਪਣੇ ਕੰਮਾਂ ਕਾਰਾਂ ਤੱਕ ਕੀ ਮਤਲਬ ਆ, ਵੀ ਸਾਡੇ ਸਟੋਰ ਚੱਲਦੇ ਰਹਿਣ, ਸਾਡੇ ਗੈਸ ਸਟੇਸ਼ਨ ਚੱਲਦੇ ਰਹਿਣ, ਸਾਡੇ ਜਿਹੜੇ ਆ ਟਰੱਕ ਚੱਲਦੇ ਰਹਿਣ, ਜਾਂ ਅਸੀਂ ਚਲਾਉਂਦੇ ਰਹੀਏ, ਡਾਲਰ ਕਮਾਉਂਦੇ ਰਹੀਏ, ਇਹ ਕਮਿਊਨਿਟੀ ਜਾਵੇ ਢੱਠੇ ਖੂਹ 'ਚ। ਰਹਿਣਾ ਤੁਸੀਂ ਆਪਾਂ ਉਹਨਾਂ ਦੇ ਨਾਂ ਦੇ ਉੱਤੇ। ਆ ਗੱਲ ਜਿਹੜੀ ਉਹ ਤੁਸੀਂ ਆਪਾਂ ਇਹ ਕਹਿਣੀ ਵੀ ਸਾਡੇ ਨਾਲ ਉੱਥੇ ਧੱਕਾ ਹੁੰਦਾ ਆ ਤੇ ਅਸੀਂ ਇਸ ਲਈ ਇਸ ਆਜ਼ਾਦ ਮੁਲਕ ਦੇ ਵਿੱਚ ਜਾਨ ਬਚਾਉਂਦੇ ਹੋਏ ਆਏ ਆ ਵੀ ਅਸੀਂ ਉਸੇ ਤਰੀਕੇ ਨਾਲ ਹਾਂ ਦਾ ਨਾਰਾ ਮਾਰ ਸਕੀਏ। ਕਿੱਥੇ ਸੀਗੀ ਵੀ ਸਾਰੇ ਜਾਣੇ ਆਪਾਂ ਹੁਣ? ਕੀ ਜਿਹੜੀ ਅੱਗੇ ਜਿਹੜਾ ਉਹ ਕਰ ਲਿਆ? ਤੁਹਾਡੇ ਤੋਂ ਬਾਅਦ ਚ ਆ ਕੇ ਕਮਿਊਨਿਟੀਆਂ ਤੁਹਾਡੇ ਤੋਂ ਮੋਹਰੇ ਆ ਗਏ। ਸਰਕਾਰ ਦੇ ਵਿੱਚ ਦੇਖੋ ਅਗਲਿਆਂ ਦਾ ਹੋਲਡ ਕਿੰਨਾ। ਇਹ ਇੱਕ ਨਹੀਂ ਦੋਹਰੀ ਮਾਰ ਜੋ, ਤੁਹਾਨੂੰ ਧਿਆਨ ਨਾਲ ਸਮਝਿਓ। ਦੇਖੋ ਹੋਇਆ ਕੀ, ਪਹਿਲੋਂ ਉਹਨਾਂ ਨੇ ਉਲਟ ਕਰਕੇ ਅਮੈਂਡਮੈਂਟ ਕਰਾਈ ਉਸ ਜਿਹੜੀ ਬਿੱਲ ਦੇ ਵਿੱਚ, ਆਪਣੀ ਮਰਜ਼ੀ ਦੀ ਉਹਨਾਂ ਨੇ ਅਮੈਂਡਮੈਂਟ ਕਰਾਈ, ਸੋਧ ਕਰਾਈ। ਫਿਰ ਕੁੰਡਲੀ ਮਾਰ ਕੇ ਜਿਹੜਾ ਉਹਨਾਂ ਨੇ ਤੁਹਾਨੂੰ ਦੱਸ ਕੇ ਉਹਨਾਂ ਨੇ ਇਹ ਕੀਤਾ ਵੀ ਇਹ ਤੁਹਾਡਾ ਬਿੱਲ ਵੀ ਅਸੀਂ ਫੇਲ ਕਰਾਉਣਾ। ਨਾਲੇ ਤੁਹਾਡੇ ਸਿਰ ਦੇ ਉੱਤੇ, ਤੁਹਾਡੀ ਛਾਤੀ ਦੇ ਉੱਤੇ, ਹਿੱਕ ਦੇ ਉੱਤੇ ਅਮੈਂਡਮੈਂਟ ਕਰਾਈ ਤੇ ਨਾਲੇ ਉਹਨਾਂ ਨੇ ਫੇਲ ਕਰਾਇਆ। ਤੇ ਆਪਾਂ ਬਸ ਤਾੜੀਆਂ ਮਾਰੀਏ, ਬਸ ਇਹੀ ਆ, ਇਹੀ ਚੀਜ਼ ਰਹਿ ਗਈ ਨਾ ਬਸ, ਵੀ ਇੰਨੇ ਕੁ ਜੋਗੇ ਹੀ ਆ ਆਪਾਂ, ਵੀ ਆਹੀ ਚੀਜ਼ ਆ। ਅਗਲੀ ਕਹਿ ਰਹੇ ਆ, ਸ਼ਰੇਆਮ ਕਹਿ ਰਹੇ ਵੀ ਹਿੰਦੂ ਕਮਿਊਨਿਟੀ ਨੂੰ ਬਚਾਉਣ ਦੇ ਲਈ ਗਵਰਨਰ ਸਾਹਿਬ ਦਾ ਜਿਹੜਾ ਧੰਨਵਾਦ, ਤੇ ਸਿੱਖ ਸਿਰਫ ਇਹਨਾਂ ਦੇ ਲਈ ਆਪਾਂ ਬਸ ਇੱਕ ਤੁਸੀਂ ਪ੍ਰਚਾਰ ਕਰਨ ਵਾਲੇ ਹੀ ਆ। ਤੁਹਾਡੀ ਸਿਰਫ ਉਹਨੇ ਸਿਰਫ ਤੁਹਾਡੀ ਡਾਲਰ ਹੀ ਲੈਣੇ ਆ, ਤੁਹਾਡੇ ਮਨੀਓ ਹੀ ਲੈਣੀ ਆ। ਤੁਹਾਡਾ ਕੰਮ ਕੋਈ ਕੀਤਾ ਉਹਨੇ? ਕੋਈ ਕੰਮ ਕਰਨਾ? ਤੁਸੀਂ SB 509 ਦੀ ਗੱਲ ਕਰਦੇ ਆ, ਨਾਲ 403 ਕਾਸਟ ਬਿੱਲ ਦੀ ਪੰਜਾਬੀ ਵਾਲੀ। ਉਹ ਜਦੋਂ ਹਰਜੋਤ ਸਿੰਘ ਜੀ ਜਿਹੜਾ 553 ਬਿੱਲ ਸੀਗਾ, ਉਦੋਂ ਕਹਿੰਦੇ ਸੀ ਵੀ ਇਹਨੂੰ ਵੀਟੋ ਕਰੋ। ਉਦੋਂ ਵੀਟੋ ਕਰਵਾਉਣਾ ਸੀ ਨਾ, ਉਦੋਂ ਉਹਨੇ ਪਾਸ ਕੀਤਾ, ਇਹ ਉੱਤੇ ਸਾਈਨ ਕੀਤੇ, ਕਹਿੰਦੇ ਵੀ ਆਹ ਲਓ ਜੀ, ਆਹ ਤੁਹਾਡੇ ਜਿਹੜੇ ਸਟੋਰਾਂ ਦੇ ਵਿੱਚ ਜਿਹੜੀ ਵਾਇਲੈਂਸ ਹੁੰਦੀ ਹੈ ਉਹਨੂੰ ਤੁਸੀਂ ਰਿਪੋਰਟ ਕਰੋ, ਤੁਸੀਂ ਇਦਾਂ ਕਰੋ, ਤੁਸੀਂ ਉਹਨਾਂ ਨਾਲ ਲੜ ਨਹੀਂ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ। ਤੁਸੀਂ ਇੱਕ ਚੀਜ਼ ਗਿਣਾ ਦਿਓ ਤੁਹਾਡੀ ਉਹਨੇ ਜਿਹੜੀ ਉਹ ਪਾਸ ਕਰਾਈ ਹੋਵੇ, ਤੁਹਾਡੇ ਜਿਹੜੇ ਉਹ ਨਾਲ ਜਿਹੜੇ ਮਿਲ ਕੇ ਕਿਤੇ ਮੋਢੇ ਨਾਲ ਮੋਢਾ ਲਾ ਕੇ ਕਿਤੇ ਤੁਰਿਆ ਹੋਵੇ। ਸੋ ਇਹ ਮਾੜਾ ਜਿਹਾ ਦੇਖੋ, ਹਲੂਣਾ ਦੋ ਆਪਣੇ ਆਪ ਨੂੰ, ਦੇਖੋ ਕਿੱਥੇ ਖੜੇ ਆ ਆਪਾਂ। ਇੱਕ ਛਿੱਤਰ ਉੱਥੇ ਵੀ ਖਾਣੇ ਆ ਤੇ ਇੱਥੇ ਵੀ ਛਿੱਤਰ ਹੀ ਖਾਣੇ ਆ। ਉਹੀ ਚੀਜ਼ ਜਿਹੜੀ ਉਹ ਕਰ ਰਹੇ ਆ। ਅਗਲੇ ਧੰਨਵਾਦ ਵਿਸ਼ੇਸ਼ ਤੌਰ ਤੇ ਕਹਿ ਰਿਹਾ ਜੀ ਹਿੰਦੂ ਕਮਿਊਨਿਟੀ ਨੂੰ ਜਿਹੜਾ ਜੀ ਤੁਸੀਂ ਬਚਾ ਲਿਆ। ਇਸ ਵੀਟੋ ਕਰਨ ਦੇ ਨਾਲ ਗਵਰਨਰ ਨਿਊਸਮ ਨੇ ਕਲੀਅਰ ਕਰ ਦਿੱਤਾ ਵੀ ਉਹ ਤੁਹਾਡਾ ਮਿੱਤਰ ਨਹੀਂ। ਉਸ ਨੂੰ ਜਿਹੜੇ ਭਾਰਤੀ ਨੈਸ਼ਨਲਿਸਟ ਜਿਹੜੀ ਲੌਬੀ ਆ ਉਹਦਾ ਜ਼ਿਆਦਾ ਖਿਆਲ ਆ, ਉਹਦੀਆਂ ਵੋਟਾਂ ਉਹਨੂੰ ਜ਼ਿਆਦਾ ਪਿਆਰੀਆਂ, ਉਹਦੇ ਡਾਲਰ ਉਹਨੂੰ ਜ਼ਿਆਦਾ ਪਿਆਰੇ ਆ, ਤੇ ਉਹਦੀ ਜਿਹੜੀ ਸਰਕਾਰ ਆ, ਚਾਹੇ ਉਹ ਕੈਲੀਫੋਰਨੀਆ 'ਚ, ਤੇ ਜੇ ਉਹ ਬਾਅਦ ਦੇ ਵਿੱਚ ਰਾਸ਼ਟਰਪਤੀ ਬਣਦਾ, ਉਹ ਤੁਹਾਨੂੰ ਫੋਰਨ ਤੇ ਡੋਮੈਸਟਿਕ ਥ੍ਰੈਟਸ ਤੋਂ ਨਹੀਂ ਬਚਾਊਗਾ। ਸਿੱਖ ਨੋਟ ਕਰ ਲੈਣ ਇਸ ਗੱਲ ਨੂੰ, ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣ, ਕੰਧ ਤੇ ਲਿਖਿਆ ਪੜ੍ਹ ਲੈਣ ਵੀ ਤੁਹਾਡੇ ਨਾਲ ਜਿਹੜਾ ਇੱਥੇ ਕੀ ਹੋ ਰਿਹਾ। ਜਿਹੜੇ ਅਸੈਂਬਲੀ ਮੈਂਬਰ ਜਾਂ ਜਿਹੜੇ ਸਟੇਟ ਸੈਨੇਟਰ ਜਿਨ੍ਹਾਂ ਨੇ ਇਸ ਦੇ ਹੱਕ 'ਚ ਪਾਇਆ, ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਉਹਦੀ ਆਪਣੀ ਪਾਰਟੀ 'ਚੋਂ ਹੀ ਆ, ਪਰ ਤੁਸੀਂ ਦੇਖੋ ਆਪਣੀ ਪਾਰਟੀ ਦੇ ਬਿਲਕੁਲ ਉਲਟ ਹੋ ਕੇ ਚੱਲਿਆ।
ਯੂਨੈਨਿਮਸਲੀ ਪਾਸ ਹੋਏ ਦੋਨਾਂ ਸਦਨਾਂ 'ਚ ਇਸ ਬਿੱਲ ਨੂੰ। ਅਗਲੇ ਨੇ ਲੱਤ ਮਾਰੀ, ਤੇ ਲੱਤ ਕਦੋਂ ਮਾਰੀ? 11th ਆਵਰ 'ਚ, ਜਿੱਦਣ ਅਖੀਰਲਾ ਦਿਨ ਸੀ, ਅਖੀਰਲਾ ਆਵਰ ਸੀ, 4 ਤੋਂ 5 ਵਜੇ ਦੇ ਦਰਮਿਆਨ ਅਗਲੇ ਨੇ ਪੋਸਟ ਜਿਹੜਾ ਕੀਤਾ ਆਪਣੇ ਵੈਬਸਾਈਟ ਦੇ ਉੱਤੇ ਵੀ 509 ਨੂੰ ਜਿਹੜਾ ਮੈਂ ਵੀਟੋ ਜਿਹੜਾ ਉਹ ਕਰਨ ਜਾ ਰਿਹਾ। ਤੁਹਾਡੇ ਮੋਹਰੇ 3 ਜਿਹੜੇ ਕੇਸ ਹੈ ਗਵਰਨਰ ਨਿਊਸਮ ਦੇ ਜਿਹੜੇ ਕਾਰਜਕਾਲ ਦੇ ਵਿੱਚ, 509 ਨੂੰ ਵੀਟੋ, ਕਾਸਟ ਬਿੱਲ ਨੂੰ ਵੀਟੋ, ਤੇ ਜਿਹੜੇ ਆਪਣੇ ਸੀਗੇ ਸਟੋਰਾਂ ਵਾਲਿਆਂ ਦਾ 553 ਨੂੰ, ਜਿਹਨੂੰ ਤੁਸੀਂ ਵੀਟੋ ਕਰਨ ਲਈ ਕਹਿੰਦੇ ਸੀਗੇ, ਉੱਤੇ ਉਹਨੇ ਕੀਤੇ ਸਾਈਨ। ਤੁਹਾਡੇ ਹਰ ਇੱਕ ਚੀਜ਼ ਦੇ ਵਿੱਚ ਉਹ ਉਲਟ ਜਿਹੜਾ ਉਹ ਚੱਲਿਆ ਆ। ਤੇ ਆਓ ਸੱਦੋ ਇਹਨਾਂ ਨੂੰ ਗੁਰਦੁਆਰੇ, ਦਿਓ ਸਰੋਪਾ ਜਿਹੜਾ ਹੁਣ ਹੋਰ ਅਗਲੀ ਵਾਰੀ, ਹੋਰ ਇਹਦੇ ਲਈ ਫੰਡ ਰੇਜ਼ਿੰਗ ਕਰੋ, ਹੋਰ ਇਹਨਾਂ ਨਾਲ ਫੋਟੋਆਂ ਖਿੱਚ ਕੇ ਜਿਹੜੀਆਂ ਉਹ ਤੁਸੀਂ ਜਿਹੜੀਆਂ ਪਾਓ, ਤਾਂ ਜੋ ਪਤਾ ਲੱਗੇ ਵੀ ਕਿੱਥੇ ਆ। ਤੇ ਕੌਮ ਆਪਣੀ ਨੂੰ ਪਤਾ ਨਹੀਂ ਹੋਰ ਕਿਹੜੇ ਸ਼ਹਾਦਤਾਂ ਦੀ ਜਿਹੜੀਆਂ ਉਹ ਦੇਖਣੀਆਂ, ਕਿਹੜੇ ਲਿਸਟ ਦੀ ਲੋੜ ਹੈ, ਕਿਹੜੇ ਇਨਸਾਨ ਦੇ ਸ਼ਹਾਦਤ ਦੀ ਜਿਹੜੀ ਲੋੜ ਹੈ, ਜਿਸ ਤੋਂ ਬਾਅਦ ਦੇ ਵਿੱਚ ਕਿਤੇ ਉੱਭਰਨਗੇ, ਜਾਂ ਇਹਨਾਂ ਦੇ ਵਿੱਚ ਜਿਹੜਾ ਮਾੜਾ ਮੋਟਾ ਖੂਨ ਜਿਹੜਾ ਉਹ ਖੋਲੂਗਾ ਤੇ ਬਾਹਰ ਜਿਹੜਾ ਉਹ ਆਉਣਗੇ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ ਆਪਾਂ ਜਿੰਨੀ ਕੁ ਹਿੰਮਤ ਕਰ ਸਕਦੇ ਸੀ, ਪੰਜਾਬੀ ਰੇਡੀਓ ਯੂਐਸਏ ਨੂੰ ਆਪਾਂ ਪੂਰਾ ਜ਼ੋਰ ਲਾਇਆ, 2-2 ਘੰਟੇ ਦੇ ਸ਼ੋਅ ਕਰਕੇ ਹਰ ਇੱਕ ਈਵੈਂਟ ਨੂੰ, ਚਾਹੇ ਉਹ ਪੈਦਲ ਮਾਰਚ ਸੀ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ, ਆਪਾਂ ਉੱਥੇ ਹਾਜ਼ਰ ਹੁੰਦੇ ਰਹੇ ਹੈਗੇ ਆ। ਬਾਕੀ ਜਿਹੜੇ ਤੁਹਾਡੇ ਮੀਡੀਆ ਉਹ ਵੀ ਦੇਖ ਲਓ, ਜਿਹੜੇ ਉਹਨਾਂ ਮੀਡੀਆ ਨੂੰ ਲੋਕ ਸਪੋਰਟ ਕਰਦੇ ਉਹ ਵੀ ਦੇਖ ਲਓ, ਜਿਹੜੇ ਸਾਨੂੰ ਕਿੰਨਾ ਕੁ ਸਪੋਰਟ ਕਰਦੇ ਆ ਉਹ ਵੀ ਸੋਚ ਲਿਓ ਵੀ ਕਿੰਨਾ ਕੁ ਅਸੀਂ ਜਿਹੜਾ ਸਪੋਰਟ ਕਰਦੇ ਹੈਗੇ ਆ। ਹਾਂ, ਇੱਕ ਗੱਲ ਜ਼ਰੂਰ ਆ ਵੀ ਗਾਹਾਂ ਨੂੰ ਸਾਰਿਆਂ ਨੂੰ ਪਤਾ ਵੀ ਗੈਬਨ ਨਿਊਸਮ ਨੇ ਖੜਨਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ। ਜਿਹੜਾ ਵੀ ਸਿੱਖ ਨਾ ਉਹਦਾ ਫੰਡ ਰੇਜ਼ਿੰਗ ਕਰੂਗਾ, ਉਹਦਾ ਜਲੂਸ ਅਸੀਂ ਪੂਰਾ ਕੱਢਾਂਗੇ, ਇਹ ਆਪਾਂ ਗਾਰੰਟੀ ਦਿੰਨੇ ਆ। ਤੇ ਜਿਹੜੇ ਲੋਕ ਇਦਾਂ ਦੇ ਗਵਰਨਰਾਂ ਨੂੰ ਗੁਰਦੁਆਰੇ ਸੱਦ ਕੇ ਸਰੋਪਾ ਦਊਗੇ, ਉਹਨਾਂ ਦਾ ਵੀ ਜਲੂਸ ਪੂਰਾ ਕੱਢਿਆ ਜਾਊਗਾ। ਉਹਨਾਂ ਨੂੰ ਤਾਂ ਕਿਉਂਕਿ ਹਰਜੋਤ ਸਿੰਘ ਜਿਹੜਾ ਜੀ ਬੰਦਾ ਚੂੜੀਆਂ ਘੱਲ ਦੇਣੀਆਂ ਚਾਹੀਦੀਆਂ, ਉਹ ਗੁਰੂ ਘਰਾਂ ਨੂੰ ਦੇ ਕਮੇਟੀ ਮੈਂਬਰਾਂ ਨੂੰ ਚੂੜੀਆਂ ਘੱਲ ਦੋ ਵੀ ਹੱਥਾਂ 'ਚ ਚੂੜੀਆਂ ਪਾ ਕੇ ਬਹਿ ਜਾਓ, ਤੁਸੀਂ ਕੁਝ ਨਹੀਂ ਕਰਨ ਜੋਗੇ। ਜੀ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਹਜੇ ਆ ਪਿਛਲੇ ਹਫ਼ਤੇ ਤੇ ਹੀ ਰੋਂਦਾ ਸੀ ਗਵਰਨਰ ਪੇ, ਦੇਖੋ ਜੀ ਟਰੰਪ ਹੁਣਾਂ ਨੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹ ਹੋਣ ਨਹੀਂ ਦੇਣੀ ਹੈਗੀ, ਤੇ ਉਹ ਜੀ ਆਥੋਰੀਟੇਰੀਅਨ ਹੈਗੇ ਆ, ਤੇ ਆਪਣਾ ਹੁਣ ਦੇਖ ਲਓ ਹਿਸਾਬ ਕਿਤਾਬ ਉਹਦਾ ਕੀ ਹੈਗਾ ਗਵਰਨਰ ਦਾ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ ਹੈਗਾ। ਸੋ ਆਪਾਂ ਜਿਨ੍ਹਾਂ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚ, ਨਗਰ ਕੀਰਤਨਾਂ ਦੇ ਵਿੱਚ, ਕਬੱਡੀਆਂ 'ਚ, ਤੁਹਾਡੇ ਕਲਚਰਲ ਪ੍ਰੋਗਰਾਮਾਂ ਸਨਮਾਨਿਤ ਕਰਦੇ ਆ, ਕੋਈ ਵੀ ਹੋਵੇ, ਚਾਹੇ ਗੋਰਾ, ਕਾਲਾ, ਪੀਲਾ, ਪੰਜਾਬੀ, ਜਿਹੜਾ ਮਰਜ਼ੀ ਹੋਵੇ, ਜਿਹੜਾ ਵੀ ਪੋਲੀਟੀਸ਼ੀਅਨ ਆ, ਮੇਕ ਸ਼ੋਰ ਕਰੋ ਵੀ ਉਹ ਤੁਹਾਡੇ ਨਾਲ ਤੁਹਾਡੇ ਇਸ਼ੂਜ਼ ਦੇ ਉੱਤੇ ਖੜਦਾ ਕਿ ਨਹੀਂ ਖੜਦਾ। ਜੇ ਨਹੀਂ ਖੜਦਾ, ਅਗਲੇ ਦਾ ਟੋਟਲੀ ਬਾਈਕਾਟ ਕਰੋ, ਕੱਲਾ ਬਾਈਕਾਟ ਨਾ ਕਰੋ, ਵਿਰੋਧ ਵੀ ਕਰੋ। ਉਲਟ ਗੁਰੂ ਉਹਦੇ ਮਹਾਰਾਜ ਨੇ ਵੋਟਾਂ ਤੁਹਾਨੂੰ ਪਾਓ ਹੱਕ ਜੀ, ਦਿੱਤਾ ਹੈ। ਉਲਟ ਵੋਟਾਂ ਪਾਓ। ਇਹਨਾਂ ਨੂੰ ਹੋਰ ਕੋਈ ਭਾਸ਼ਾ ਨਹੀਂ ਸਮਝ ਆਉਂਦੀ। 2 ਭਾਸ਼ਾਵਾਂ ਇਹਨਾਂ ਨੂੰ ਸਮਝ ਆਉਂਦੀਆਂ ਜਿਹੜੇ ਇਲੈਕਸ਼ਨ ਰਨ ਕਰਦੇ ਆ, ਇੱਕ ਪੈਸੇ ਦੀ ਤੇ ਇੱਕ ਵੋਟਾਂ ਦੀ। ਵੋਟ ਦੀ ਉਹ ਤੋਂ ਵੀ ਜ਼ਿਆਦਾ ਅਹਿਮ ਆ। ਜਿੰਨੀ ਵੀ ਤੁਸੀਂ ਕਰ ਸਕਦੇ, ਚਾਹੇ ਜੋ ਮਰਜ਼ੀ ਕਹੀ ਜਾਣ ਵੀ ਤੁਹਾਡੀਆਂ ਵੋਟਾਂ ਨਹੀਂ, ਅਸੀਂ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਥੋੜੀਆਂ ਜੀਆਂ ਆ, ਇੱਕ ਵੀ ਹੋਵੇ ਉਲਟ ਪਾਉਣੀ ਆ। ਇਹੀ ਗੱਲ ਹੁੰਦੀ ਆ ਨਾ। ਫਿਰ ਹੁਣ ਪ੍ਰੋਪੋਜੀਸ਼ਨ 50 ਆਣੀ ਹੈ ਨਾ, ਸਟਾਂਸ ਤਾਂ ਇਦਾਂ ਹੀ ਲਿਆ ਜਾਂਦਾ। ਪ੍ਰੋਪੋਜੀਸ਼ਨ 50 ਦੇ $300 ਮਿਲੀਅਨ ਤੱਕ ਖਰਚ ਹੋ ਗਿਆ। ਇਹ ਗਵਰਨਰ ਲੈ ਕੇ ਆਇਆ ਵੀ ਦੇਖੋ ਜੀ ਅਸੀਂ ਰੀਡਿਸਟ੍ਰਿਕਟਿੰਗ ਕਰਨੀ ਆ ਇੱਥੇ, ਤਾਂ ਕਿ ਟੋਟਲੀ ਜਿਹੜੀ ਸਟੇਟ ਆ ਉਹ ਡੈਮੋਕ੍ਰੇਟ ਬਣ ਜਾਏ। ਸੋ ਉਹਦੇ ਤੇ ਤੁਸੀਂ ਸੋਚੋ ਵੀ ਹੁਣ ਉਹਦੇ ਤੇ ਯੈਸ ਕਰਨਾ ਜਾਂ ਨੋ ਕਰਨਾ ਹੈ, ਉਹ ਤੁਹਾਡਾ ਫਰਜ਼ ਆ। ਹੁਣ ਸੋਚੋ ਵੀ ਇਦਾਂ ਦੇ ਬੰਦੇ ਦੀ ਸਪੋਰਟ ਕਰਨੀ ਆ ਜਾਂ ਨਹੀਂ ਕਰਨੀ ਹੈਗੀ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਪੈਣਾ, ਜਾਂ ਜਿਹੜੇ ਵੀ ਬੰਦੇ ਉਹਦੀ ਸਪੋਰਟ ਕਰਦੇ ਆ ਵੀ ਉੱਥੇ ਤੁਸੀਂ ਖੜਨਾ ਜਾਂ ਨਹੀਂ ਖੜਨਾ ਹੈਗਾ। ਸੋ ਇਹ ਕਿਉਂਕਿ ਇਹ ਬਿਲਕੁਲ ਬਿੱਲ ਜਾਇਜ਼ ਸੀ, ਪੂਰੇ ਪ੍ਰੂਫ ਸੀਗੇ, ਪੂਰੇ ਗਵਰਨਮੈਂਟ ਦੇ ਕੋਲ, ਫੈਡਰਲ ਗਵਰਨਮੈਂਟ ਕੋਲ ਪ੍ਰੂਫ ਆ, ਪੂਰੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਕੋਲ ਪ੍ਰੂਫ ਹੈਗੇ ਆ। ਸਾਰਾ ਕੁਝ ਆਰਟੀਕਲ ਪਰ ਆਰਟੀਕਲ, ਸੈਕਰਾਮੈਂਟੋ ਬੀਚ, ਹੋਰ ਬਹੁਤ ਸਾਰੇ ਜਿਹੜੇ ਫ੍ਰਿਜ਼ਨੋ ਲੈਂਡ, ਫ੍ਰਿਜ਼ਨੋ ਵੀ, ਮਰਸਡ ਵੀ, ਸਾਰੇ ਨਿਊਜ਼ਪੇਪਰਾਂ 'ਚ ਆਰਟੀਕਲ ਆਏ, ਪਰ ਇਹ ਗਵਰਨਰ ਦੇ ਕੰਨ ਤੇ ਜਿਹੜੀ ਜੂੰ ਆ ਉਹ ਨਹੀਂ ਸਰਕੀ ਹੈਗੀ। ਸੋ ਹੁਣ ਸਾਰੇ ਜਿੰਨੇ ਵੀ ਪੰਜਾਬੀ ਵਸਦੇ ਹੈਗੇ ਆ ਲੱਖਾਂ ਦੇ ਹਿਸਾਬ ਦੇ ਨਾਲ, ਤੁਹਾਨੂੰ ਸੋਚਣਾ ਪੈਣਾ। ਕੱਲਾ ਇਹ ਨਹੀਂ ਮੈਂ ਕਹਿੰਦਾ ਵੀ ਸਿੱਖ, ਜਿਹੜੇ ਹਿੰਦੂ ਵੀ ਆ, ਜਿਹੜੇ ਚਾਹੁੰਦੇ ਆ ਵੀ ਕੱਲ ਨੂੰ ਕੋਈ ਵੀ ਤੁਸੀਂ ਕਿਸੇ ਦੇ ਅਗੇਂਸਟ ਆਵਾਜ਼ ਚੁੱਕਦੇ ਆ, ਤੁਹਾਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ, ਇਸ ਬੰਦੇ ਨੇ ਬਿੱਲ ਜਿਹੜਾ ਆ ਉਹ ਫੇਲ ਕਰਾਇਆ ਹੈਗਾ। ਇਹ ਨਾ ਹੋਵੇ ਵੀ ਸਟੇਟਮੈਂਟ ਇਸ਼ੂ ਕਰਤੀ ਜੀ ਅਸੀਂ ਬਹੁਤ ਮਾੜੀ ਕੰਮ ਕੀਤਾ ਜੀ ਗਵਰਨਰ ਨੇ, ਇਦਾਂ ਨਹੀਂ, ਇਹਨਾਂ ਨੂੰ ਸੋਚਣਾ ਜਿਹੜਾ ਉਹ ਚਾਹੀਦਾ ਆ। ਪਰ ਇਹਦੇ ਵਿੱਚ ਸਟਾਂਸ ਜਿਹੜਾ ਉਹ ਲੈਣਾ ਪੈਣਾ, ਸਟੈਂਡ ਜਿਹੜਾ ਤੁਹਾਨੂੰ ਇਸ ਦੇ ਵਿੱਚ ਲੈਣਾ ਪੈਣਾ। ਜਿਹੜਾ ਵੀ ਕੋਈ ਆਉਂਦਾ ਆ ਉਸ ਨੂੰ ਜਿਹੜਾ ਉਹ ਸਿੱਧੀ ਨਾ ਜਿਹੜੀ ਉਹ ਇਸ ਚੀਜ਼ ਦੇ ਵਿੱਚ ਕਰੋ ਵੀ ਭਾਈ ਆਪਾਂ ਨਹੀਂ ਇਸ ਚੀਜ਼ ਦੀ ਸਪੋਰਟ ਕਰਨੀ, ਜਦੋਂ ਤੁਸੀਂ ਸਾਡੀ ਕਮਿਊਨਿਟੀ ਦੀ ਸਪੋਰਟ ਨਹੀਂ ਜਿਹੜੀ ਇਸ ਚੀਜ਼ ਦੇ ਵਿੱਚ ਕਰ ਸਕਦੇ। ਬਾਕੀ ਜਿਹੜੇ ਸਿੱਖ ਸੰਸਥਾਵਾਂ, ਸਿੱਖ ਕਮੇਟੀਆਂ, ਸਾਰੇ ਸਿੱਖ ਉਹ ਧਿਆਨ ਦੇਣ ਅੱਗੇ ਕੀ ਕਰਨਾ ਆ। ਇਕੱਠੇ ਹੋ ਜਾਓ, ਨਹੀਂ ਤਾਂ ਇਦਾਂ ਹੀ ਜਿਹੜਾ ਤੁਹਾਡੇ ਨਾਲ ਅਗਲਿਆਂ ਨੇ ਜਿਹੜਾ ਉਹ ਕਰੀ ਜਾਣਾ। ਜਿੱਥੋਂ ਤੁਸੀਂ ਆਏ ਆ ਉੱਥੇ ਵੀ, ਤੇ ਜਿੱਥੇ ਤੁਸੀਂ ਰਹਿ ਰਹੇ ਆ ਹੁਣ
ਉੱਥੇ ਵੀ ਤੁਹਾਡੇ ਨਾਲ ਇਹੀ ਚੀਜ਼ ਜਿਹੜੀ ਉਹ ਕਰ ਰਹੇ ਆ। ਦੂਜੀਆਂ ਆਰਗੇਨਾਈਜੇਸ਼ਨਾਂ ਨਾਲ ਤੁਸੀਂ ਦੇਖੋ ਵੀ ਉਹਨਾਂ ਦੀ ਜਿਹੜੀ ਆ ਲੌਬੀ ਕਿੱਡੀ ਤਗੜੀ ਆ, ਕਿੰਨੀ ਸਟਰੋਂਗ ਆ, ਤੇ ਕਿੱਥੇ ਕਿੱਥੇ ਤੱਕ ਉਹਨਾਂ ਦੀ ਜਿਹੜੀ ਉਹ ਮਾਰ ਆ। ਅਗਲਿਆਂ ਨੇ ਕਾਲ ਸੈਂਟਰ ਕ੍ਰੀਏਟ ਕਰਤੇ, ਉਹਨਾਂ ਦੇ ਕਿਸੇ ਰੇਡੀਓ ਨੇ ਨਹੀਂ ਸੀ ਆਖਿਆ ਵੀ ਇਦਾਂ ਜਿਹੜਾ ਉਹ ਆਓ। ਇੱਥੇ ਅਸੀਂ ਰੌਲਾ ਪਾਉਂਦੇ ਮਰ ਗਏ ਆਪਣੇ ਲੋਕਾਂ ਨੂੰ ਵੀ ਇਦਾਂ ਕਰ ਲਓ, ਐਵੇਂ ਕਰ ਲਓ, ਕਾਲ ਕਰ ਲਓ, ਸਾਈਨ ਕਰ ਦਿਓ, ਪਟੀਸ਼ਨ ਇਦਾਂ ਕਰ ਲਓ। ਜਿਸ ਬੰਦੇ ਨੂੰ, ਜਿਸ ਟਰੱਕ ਡਰਾਈਵਰ ਨੂੰ ਆਪਾਂ ਸੋਚਦੇ ਆ ਕਹਿੰਦੇ ਸੀਗੇ ਵੀ ਉਹ ਤਾਂ ਨਿਰਦੋਸ਼ ਆ, ਉਹ ਕੋਈ ਗਲਤੀ ਹੋ ਗਈ ਆ, ਉਹਦੇ ਲਈ ਤਾਂ ਜਿਹੜੇ 30 ਲੱਖ ਸਾਈਨ, ਹਰਜੋਤ ਸਿੰਘ ਜੀ 3 ਮਿਲੀਅਨ ਸਾਈਨ ਜਿਹੜੇ ਉਹ ਹੋਏ, ਇਹਦੇ ਲਈ ਕਿੰਨੇ ਜਿਹੜੇ ਉਹ ਹੋਏ, ਕਿੱਥੇ ਗਵਾਚੇ ਬੈਠੇ ਆ। ਮੈਂ ਫੇਰ ਉਹ ਚੀਜ਼ ਕਹਿੰਦਾ ਆ ਵੀ ਜਿਹੜੇ ਉਸ ਚੀਜ਼ ਦੇ ਉਲਟ, ਉਸ ਚੀਜ਼ ਦੇ ਕਰਕੇ ਇੱਥੇ ਆਪਣੇ ਜਿਹੜਾ ਲੀਗਲ ਸਟੇਟਸ ਬਣਾ ਰਹੇ ਆ ਵੀ ਹਾਂ ਜੀ ਸਾਨੂੰ ਉਸ ਮੁਲਕ ਦੇ ਵਿੱਚ ਖਤਰਾ ਆ, ਉੱਥੇ ਨਾ ਸਾਨੂੰ ਬੋਲਣ ਦੀ ਆਜ਼ਾਦੀ ਆ ਤੇ ਨਾ ਜਿਹੜੇ ਆ ਸਾਡੇ ਇੱਥੇ ਇਹਦੇ ਕਰਕੇ ਸਾਡੇ ਨਾਲ ਧੱਕਾ ਹੁੰਦਾ ਆ। ਤੇ ਜੇ ਉਹੀ ਚੀਜ਼ ਤੁਹਾਡੇ ਲਈ ਇੱਥੇ ਕਰ ਰਹੇ ਆ, ਉਹ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ, ਇਸ ਪੂਰੇ ਬਿੱਲ ਨੂੰ ਜਿਹਦੇ ਵਿੱਚ ਨਾ ਸਿੱਖ ਦਾ ਨਾਂ ਸੀ, ਨਾ ਕਿਸੇ ਹਿੰਦੂ ਦਾ ਨਾਂ ਸੀ, ਨਾ ਕਿਸੇ ਮੁਲਕ ਦਾ ਹੋਰ ਨਾਂ ਸੀ, ਸਿਰਫ ਤੇ ਸਿਰਫ ਇਹ ਸੀਗਾ ਵੀ ਬਾਹਰਲੀਆਂ ਸਰਕਾਰਾਂ ਜਿਹੜੀਆਂ ਇਸ ਦੇ ਵਿੱਚ ਤੁਹਾਡੇ ਨਾਲ ਧੱਕਾ ਕਰ ਰਹੀਆਂ ਆ ਵੀ ਉਸ ਨੂੰ ਰੋਕਿਆ ਜਾਵੇ, ਉਹਦੇ ਲਈ ਵੀ ਤੁਸੀਂ ਆ ਕੇ ਕੋਈ ਖੜੇ ਨਹੀਂ, ਕਿਤੇ ਨਹੀਂ ਜਿਹੜਾ ਉਹਦੇ ਵਿੱਚ ਦਿਖੇ ਵੀ ਹਾਂ ਵੀ ਆਪਾਂ ਇਸ ਦੇ ਵਿੱਚ ਸਪੋਰਟ ਕਰੀਏ। ਜਿਹੜੇ ਆਏ ਉਹਨਾਂ ਦਾ ਸੀ ਚਲੋ ਥੈਂਕ ਯੂ ਆ, ਧੰਨਵਾਦ ਆ ਉਹਨਾਂ ਸਾਰਿਆਂ ਦਾ, ਪਰ ਜਿੰਨੇ ਲੋਕ ਆ ਇੱਥੇ, ਜਿੰਨੇ ਆਪਾਂ ਇਸ ਚੀਜ਼ ਦੇ ਉੱਤੇ ਆ, ਉਹ ਕਿੱਥੇ ਗਵਾਚ ਗਏ, ਕਿੱਥੇ ਜਿਹੜੇ ਉਹ ਰਹਿ ਗਏ। ਕਿੰਨਾ ਕੁ ਹੋਰ ਨੁਕਸਾਨ ਕਰਾਉਣਾ ਤੇ ਫਿਰ ਆਪਾਂ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਉੱਠਣਾ ਆ। ਇਹ ਦੇਖੋ ਜਰਾ, ਆਪਣੀ ਪੀੜ੍ਹੀ ਥੱਲੇ ਸੋਟਾ ਜਿਹੜਾ ਉਹ ਮਾਰੋ। ਸਿੱਖਾਂ ਦਾ ਅਗਲਾ ਗੇਮ ਪਲਾਨ ਕੀ ਹੋਣਾ ਚਾਹੀਦਾ, ਕਿਵੇਂ ਇਸ ਦੇ ਵਿੱਚ ਜਿਹੜਾ ਉਹ ਕਰਨਾ ਆ। ਆਪਾਂ ਬਹੁਤ ਸੁਪਨੇ ਸਜੋਈ ਬੈਠੇ ਆ ਇੱਥੇ ਵੀ, ਪਤਾ ਨਹੀਂ ਆਪਣੇ ਕੋ ਕਿੱਡੀ ਕੁ ਚੀਜ਼ ਜਿਹੜੀ ਆਪਣੇ ਹੱਥ ਜਿਹੜੀ ਉਹ ਆ ਜਾਣੀ ਆ। ਅਗਲੇ ਤੁਹਾਨੂੰ ਪਲ ਪਲ ਦੇ ਉੱਤੇ ਅਹਿਸਾਸ ਕਰਾ ਰਹੇ ਆ। ਤੁਸੀਂ ਜਿੱਥੇ ਵੀ ਚੱਲ ਜਾਓ, ਤੁਹਾਡੀ ਘਾਟ ਜਿਹੜੀ ਅਸੀਂ ਲੱਭ ਕੇ ਜਿਹੜੀ ਉਹ ਰੱਖੀ ਹੋਈ ਆ, ਤੁਹਾਨੂੰ ਕਿੱਦਾਂ ਜਿਹੜਾ ਆਪਸ 'ਚ ਲੜਾਉਣਾ ਤੇ ਕਿੱਦਾਂ ਜਿਹੜਾ ਉਹ ਤੁਹਾਡੇ ਉੱਤੇ ਹਮਲਾ ਕਰਨਾ ਆ, ਕਿੱਦਾਂ ਤੁਹਾਡੇ ਉਲਟ ਪ੍ਰੋਪੇਗੈਂਡਾ ਜਿਹੜਾ ਉਹ ਚਲਾਉਣਾ ਆ, ਉਹ ਅਗਲੇ ਜਿਹੜੇ ਉਹ ਉਸ ਦੇ ਵਿੱਚ ਤਿਆਰੀ ਕੱਸ ਕੇ ਤੇ ਮੋਹਰੇ ਜਿਹੜੇ ਉਹ ਚੱਲ ਰਹੇ ਆ। ਤੇ ਆਪਾਂ ਕਿੱਥੇ ਜਿਹੜੇ ਉਹ ਖੜੇ ਆ। ਦੇਖੋ ਜਿਹੜਾ ਮਾੜਾ ਜਿਹਾ ਦੇਖੋ, ਧਿਆਨ ਦਿਓ, ਕਮਿਊਨਿਟੀ ਦੇ ਬਾਰੇ ਸੋਚੋ, ਭਾਈਚਾਰੇ ਬਾਰੇ ਸੋਚੋ, ਆਪਣੀ ਅਗਲੀ ਪੀੜ੍ਹੀ ਬਾਰੇ ਸੋਚੋ ਵੀ ਅਗਲੇ ਜਿਹੜੀ ਜਨਰੇਸ਼ਨ ਨੂੰ ਦੇ ਕੇ ਕੀ ਚੱਲੇ ਆ, ਕੀ ਆਪਣੇ ਜਿਹੜਾ ਉਹ ਕੰਮ ਆ। ਸੌਖਾ ਕੰਮ ਹਰ ਕੋਈ ਕਰ ਲੈਂਦਾ ਹਰਜੋਤ ਸਿੰਘ ਜੀ, ਸੌਖਾ ਕੰਮ ਹਰ ਕੋਈ ਕਰ ਲੈਂਦਾ। ਲੰਗਰ ਬਣਾਓ ਤੇ ਛਕਾਓ, ਸਭ ਤੋਂ ਸੌਖਾ ਹੈ। ਉਹ ਸੌਖਾ, ਅਸੀਂ ਤੁਹਾਨੂੰ ਕਰਨ ਤੋਂ ਨਹੀਂ ਰੋਕਦੇ, ਉਹ ਗੁਰੂ ਸਾਹਿਬ ਦੀ ਆਪਣੀ ਦਿੱਤੀ ਹੋਈ ਆਪਣੇ ਨੂੰ ਦਾਤ ਆ, ਉਹ ਕਰੋ, ਉਹ ਕੰਮ ਸੌਖਾ ਹੈ। ਉਸ ਚੀਜ਼ ਦੇ ਸੰਬੰਧ ਦੇ ਵਿੱਚ ਜੋ ਆ ਚੀਜ਼ਾਂ, ਜਿਹੜਾ ਤਗੜੇ ਨੂੰ ਜਿਹੜਾ ਉਹ ਮਾੜਾ ਕਹਿਣਾ, ਬਾਬਰ ਨੂੰ ਜਾਬਰ ਕਹਿਣਾ ਹਮੇਸ਼ਾ ਹੀ ਔਖਾ ਹੁੰਦਾ ਆ। ਗੁਰੂ ਮਹਾਰਾਜ ਨੇ ਆਪਾਂ ਨੂੰ ਕਰਕੇ ਦਿਖਾਇਆ ਆ, ਆਪਾਂ ਉੱਥੇ ਤੁਰੀਏ। ਸਿੰਘ ਜੀ, ਲੋਕ ਸੋਚਦੇ ਵੀ ਸਾਡਾ ਬਿਜ਼ਨਸ, ਸਾਨੂੰ ਕੀ ਆ, ਰੌਲਾ ਪਾਉਂਦੇ ਪਾਈ ਜਾਣ, ਸਾਡੇ 6 ਗੈਸ ਸਟੇਸ਼ਨ ਆ, ਸਾਡੇ ਆ ਆਲਰੇਡੀ ਵੇਵ ਚੱਲਣੀ ਸ਼ੁਰੂ ਹੋ ਗਈ ਆ ਵੀ ਇਹ ਇੱਕੋ ਜਿਹੜੇ ਦੇਸੀ ਬੰਦੇ ਇਹਨਾਂ ਦੇ ਕੋਲ ਕਾਹਦੇ ਗੈਸ ਸਟੇਸ਼ਨ ਆ, ਇਹ ਆਲਰੇਡੀ ਗੋਰਿਆਂ 'ਚ ਵੇਵ ਚੱਲਣੀ ਸ਼ੁਰੂ ਹੋ ਗਈ ਆ। ਹੌਲੀ ਹੌਲੀ ਉਹ ਤੁਹਾਡੇ ਬਿਜ਼ਨਸ ਦਾ ਪਿੱਛੇ ਵੀ ਆਣਗੇ, ਤੁਹਾਡਾ ਸਾਥ ਕਿਸੇ ਨੇ ਨਹੀਂ ਦੇਣਾ ਜੇ ਆਪਾਂ ਇਕੱਠੇ ਨਾ ਹੋਏ। ਤੁਹਾਡੇ ਸਾਹਮਣੇ ਹੀ ਆ ਟਰੱਕਾਂ ਵਾਲਿਆਂ ਨਾਲ ਕੀ ਹੋਇਆ ਹੈਗਾ, ਕੀ ਕਰ ਲਿਆ ਤੁਸੀਂ, ਹਨਾ, ਤੁਹਾਡੇ ਸਾਹਮਣੇ ਹੀ ਆ। ਸੋ ਜੇ ਆਪਣੀ ਕੌਮ ਇਕੱਠੀ ਨਾ ਹੋਈ, ਗੁਰਦੁਆਰਿਆਂ ਦੀਆਂ ਇਲੈਕਸ਼ਨਾਂ 'ਚ, ਲੜਾਈਆਂ ਝਗੜਿਆਂ 'ਚ ਰੌਲਾ ਪਾਉਂਦੇ ਰਹੇ ਤੇ ਇਹ ਬਾਹਲਾ ਟਾਈਮ ਨਹੀਂ ਚੱਲਣਾ। ਤੁਸੀਂ ਦੇਖੋਗੇ ਤੁਹਾਡਾ ਇਹਨਾਂ ਨੇ ਉਹ ਹਾਲ ਬਣਾਉਣਾ ਜੋ ਪੈਲਸਤੀਨੀਅਨ ਲੋਕਾਂ ਦਾ ਹਾਲ ਬਣਾਇਆ ਹੋਇਆ ਵੀ ਦੇਖੋ ਜੀ, ਇਹ ਤਾਂ ਟੈਰਰਿਸਟ ਬੰਦੇ ਆ, ਇਹ ਤਾਂ ਰੌਲਾ ਪਾਉਂਦੇ ਆ, ਇਹ ਬੰਦੇ ਮਾਰਦੇ ਆ, ਡਰਾਉਂਦੇ ਆ, ਧਮਕਾਉਂਦੇ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਅੱਜ ਦਾ ਟਵੀਟ ਇਹ ਪ੍ਰੂਫ ਆ, ਤੁਹਾਡੇ ਸਾਹਮਣੇ ਪ੍ਰੂਫ ਆ। ਇਸੇ ਕਰਕੇ ਤੁਹਾਨੂੰ ਜਿਹੜਾ ਉਹ ਸੀਗਾ ਉਹ ਦਿਖਾਇਆ ਹੈਗਾ। ਬਿਲਕੁਲ, ਉਹ 'ਚ ਕਲੀਅਰਲੀ ਜਿਹੜੀ ਆ ਸ਼ੁਕਲਾ ਹੈ ਉਹ ਲਿਖਦੀ ਹੈ, HAF ਦੀ, ਹਿੰਦੂ ਅਮਰੀਕਨ ਫਾਊਂਡੇਸ਼ਨ ਦੀ, ਵੀ ਕਮਸ ਟੂ ਦ ਰੈਸਕਿਊ ਆਫ ਹਿੰਦੂ ਅਮਰੀਕਨ ਕਮਿਊਨਿਟੀ, ਥੈਂਕ ਯੂ ਗਵਰਨਰ ਨਿਊਸਮ। ਸੋ ਹੁਣ ਇੱਥੋਂ ਇਹ ਤੁਹਾਨੂੰ ਸਾਫ਼ ਸਪਸ਼ਟ ਆ ਵੀ ਕੀ ਆ ਤੇ ਆਪਾਂ ਜਿਹੜੇ ਇਸ ਟਾਈਮ ਕਿੱਥੇ ਜਿਹੜੇ ਉਹ ਹੈਗੇ ਜੀ। ਤੇ ਇੱਕ ਦੋ ਖਬਰਾਂ ਹੋਰ ਆਪਾਂ ਰਾਜਕਨਵੀਰ ਸਿੰਘ ਜੀ ਕਰੀਏ ਤੇ ਅਗਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਟਰੰਪ ਹੋਣੀ ਇਜ਼ਰਾਈਲ ਦੇ ਵਿੱਚ ਜਿਹੜੀ ਉੱਥੇ ਦੀ ਅਸੈਂਬਲੀ ਆ ਉਹਨੂੰ ਐਡਰੈਸ ਕਰਨਗੇ। ਸੋ ਜਿਹੜੇ ਹੋਸਟੇਜਸ ਆ ਤੇ ਪੈਲਸਤੀਨੀਅਨ ਪ੍ਰਿਜ਼ਨਰਸ ਆ ਉਹ ਛੱਡੇ ਜਾ ਰਹੇ ਆ, ਹਮਾਸ ਵਾਲੇ ਹੋਸਟੇਜਸ ਨੂੰ ਛੱਡ ਰਹੇ ਆ ਤੇ ਇਜ਼ਰਾਈਲ ਵਾਲੇ ਪੈਲਸਤੀਨੀਅਨ ਪ੍ਰਿਜ਼ਨਰਸ ਨੂੰ ਜਿਹੜੇ ਛੱਡ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇੱਕ ਹਿਸਟੋਰਿਕ ਡਾਨ ਹੈਗਾ ਮਿਡ ਈਸਟ ਦੇ ਵਿੱਚ। ਕਹਿੰਦੇ ਵੀ 20 ਦੇ ਕਰੀਬ ਹਮਾਸ ਵਾਲਿਆਂ ਨੇ ਲੋਕਾਂ ਨੂੰ ਛੱਡਿਆ ਤੇ ਇਜ਼ਰਾਈਲ ਵਾਲਿਆਂ ਨੇ 2000 ਦੇ ਕਰੀਬ ਜਿਹੜੇ ਪੈਲਸਤੀਨੀਅਨ ਪ੍ਰਿਜ਼ਨਰਸ ਆ ਉਹਨਾਂ ਨੂੰ ਛੱਡਿਆ ਹੈਗਾ ਐਜ਼ ਏ ਸੀਜ਼ ਫਾਇਰ ਤਹਿਤ। ਤੇ ਕਹਿੰਦੇ ਵੀ ਇਹ ਜਿਹੜੀ ਜੰਗ ਆ ਖਤਮ ਹੋਈ ਹੈਗੀ ਆ
ਹਿਲਰੀ ਕਲਿੰਟਨ ਨੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਹੈਗਾ। ਹੋਰ ਵੀ ਬਹੁਤ ਸਾਰੇ ਜਿਹੜੇ ਆਪੋਜੀਸ਼ਨ ਲੀਡਰ ਹੈਗੇ ਆ, ਉਹਨਾਂ ਨੇ ਵੀ ਧੰਨਵਾਦ ਕੀਤਾ ਹੈਗਾ। ਈਜਿਪਟ ਦੇ ਪ੍ਰੈਜ਼ੀਡੈਂਟ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ, ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ। ਉਹ ਇਸ ਲੜਾਈ ਨੂੰ ਖਤਮ ਕਰਨ ਦੇ ਵਿੱਚ ਜਿਹੜੇ ਕਾਮਯਾਬ ਹੋਏ ਹੈਗੇ ਆ। ਜੀ, ਜੀ। ਬਿਲਕੁਲ। ਸੋ ਇਹ ਜਿਹੜੀਆਂ ਕੁਛ ਨਾਲ ਜਿੱਦਾਂ ਹਰਜੋਤ ਸਿੰਘ ਜੀ ਨੇ ਇਹ ਵੀ ਜਿਹੜੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰੀ ਆ, ਪਰ ਹਰਜੋਤ ਸਿੰਘ ਜੀ ਬਾਰ-ਬਾਰ ਜਿਹੜਾ ਧਿਆਨ ਉਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਜਾ ਰਿਹਾ ਹੈਗਾ ਆ। ਇੱਕ ਕੋਈ ਰਵੀ ਸ਼ੇਰ ਸਿੰਘ ਆ, ਕਹਿੰਦਾ ਵੀ ਅਸੀਂ ਰੇਸਿਸਟ ਹਾਂ। ਲੈ, ਇਹਨੂੰ ਬੜਾ ਸਾੜਾ ਲੱਗਾ ਇਹ ਭਾਰਤ ਦੇ ਭਗਤ ਨੂੰ, ਵੀ ਇਹਨੂੰ ਇਹ ਲੱਗਦਾ ਵੀ ਖੌਰੇ ਪਤਾ ਨਹੀਂ, ਨਹੀਂ ਕੀ ਆ। ਆਪਣੇ ਆਪ ਨੂੰ ਬਚਾਉਣਾ ਕਿੱਦਾਂ ਰੇਸਿਸਟ ਹੋਇਆ? ਇਹ ਲੈ, ਨਹੀਂ ਮੈਨੂੰ ਸਮਝ ਆਈ। ਇਹ ਵੀ ਜੇ ਸਾਡੇ ਲੋਕਾਂ ਨੂੰ ਕਤਲ ਹੋ ਰਿਹਾ, ਉਸ ਕਤਲ ਦੇ ਖਿਲਾਫ ਇਹ ਜਿਹੜਾ ਬਿੱਲ ਆ, ਵੀ ਇੱਥੇ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਇਹ ਰੇਸਿਸਟ ਕਿੱਦਾਂ ਹੋਇਆ? ਰੇਸਿਸਟ ਤਾਂ ਉਹ ਆ ਜਿਹੜੇ ਸਟੇਟਮੈਂਟ ਦੇ ਰਹੇ ਆ। ਹੂੰ ਉਹ ਤਾਂ ਹਰ ਇੱਕ ਨੂੰ ਕਹਿ ਰਿਹਾ ਵੀ ਇਹ ਖਾਲਿਸਤਾਨੀ ਤੇ ਕਹਿੰਦੇ ਟੈਰਰਿਸਟ ਆ। ਇਹ ਕਹਿ ਰਿਹਾ ਵੀ ਹਿੰਦੂ ਸਿੱਖਾਂ ਤੇ ਪਾੜਾ ਪਾ ਰਹੇ ਆ। ਅਸੀਂ ਤਾਂ ਭਾਰਤ ਸਰਕਾਰ ਦੀ ਗੱਲ ਕਰ ਰਹੇ ਆ। ਯਾਰ ਉਹ ਤੇਰਾ ਦਿਮਾਗ ਹੈ ਕਿ ਨਹੀਂ? ਇਹਨੂੰ ਪੁੱਛੇ ਵੀ ਨਹੀਂ ਹੋਣਾ ਤਾਂ ਦੀਵਾਲੀ ਹੀ ਦਾ ਇਹ ਗੱਲ ਬਿੱਲ ਕਰਦਾ। ਪਾਸ ਹੋਇਆ, ਇੱਕ ਵੀ ਸਿੱਖ ਨੇ ਵਿਰੋਧ ਕੀਤਾ ਉਸ ਬਿੱਲ ਦਾ? ਇਹ ਐਚਏਐਫ ਨੂੰ ਕਿਉਂ ਨਹੀਂ ਕਹਿੰਦਾ, ਜਿਹੜਾ ਇਹ ਕਹੀ ਜਾਂਦਾ ਸੀ ਵੀ ਇਹ ਬਿੱਲ ਸਿੱਖਾਂ ਦਾ ਹੀ ਆ ਇਕੱਲਾ? ਪਾੜਾ ਤਾਂ ਉਹ ਪਾ ਰਹੇ ਆ। ਇਹ ਤਾਂ ਅਸੀਂ ਅਮਰੀਕਨਸ ਦੀ, ਕੈਲੀਫੋਰਨੀਅਨ ਦੀ ਗੱਲ ਕਰਦੇ ਸੀ ਵੀ ਸਾਰਿਆਂ ਦੀ ਸੇਫਟੀ ਦੀ, ਫਰੀਡਮ ਦੀ ਜਿਹੜੀ ਉਹ ਗੱਲ ਆ। ਪਰ ਜਿਹਦੀ ਜਿੰਨੀ ਅਕਲ ਉਹਨੇ ਉਨੀ ਕੀ ਗੱਲ ਕਰਨੀ। ਹਰਜੋਤ ਸਿੰਘ ਜੀ, ਇਹੀ ਆਪਾਂ ਇਸ ਦੇ ਬਾਰੇ ਚਲੋ ਬਾਬਤ ਆਪਾਂ ਜਿਹੜਾ ਉਹ ਕਹਿ ਉਹਨੂੰ ਦਿੰਦੇ ਆ। ਡਿਸਟਰੈਕਟ ਨਾ ਹੋਈਏ। ਤੇ ਅਗਲੀ ਖਬਰ ਜਿਹੜਾ ਅੱਜ ਜਿਹੜਾ ਵੈਦਰ ਕਾਫੀ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਖਰਾਬ ਆ, ਤੇ ਮੀਂਹ ਕਾਫੀ ਪੈ ਰਿਹਾ ਹੈਗਾ। ਨੈਕਸਟ ਕਪਲ ਆਫ ਡੇਜ਼ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਪਊਗਾ। ਮੇਜਰ ਸਟਾਰਮ ਆ ਇਸ ਸੀਜ਼ਨ ਦਾ। ਤੇ ਕਹਿੰਦੇ ਭਈ ਮੰਡੇ ਤੇ ਟਿਊਜ਼ਡੇ 2 ਦਿਨ ਤਾਂ ਬੇ ਏਰੀਏ ਦੇ ਵਿੱਚ ਜਿਹੜਾ ਮੀਂਹ ਕਾਫੀ ਪਊਗਾ। ਤੇ ਆਲਰੇਡੀ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਮੀਂਹ ਪੈ ਰਿਹਾ ਹੈਗਾ। ਮੀਟੀਓਰੋਲੋਜਿਸਟ ਡਰਕ ਵੈਂਡਰੂਨ ਜੋ ਆ, ਉਹ ਕਹਿੰਦੇ ਭਈ ਆਫਟਰਨੂਨ ਦੇ ਵਿੱਚ ਜਿਹੜਾ ਮੀਂਹ ਸਟਾਰਟ ਹੋਇਆ ਬੈਲੀ ਦੇ ਵਿੱਚ, ਤੇ ਟਿਊਜ਼ਡੇ ਤੱਕ ਚੱਲਦਾ ਰਹੂਗਾ। 1.5 ਇੰਚ ਤੱਕ ਜਿਹੜਾ ਮੀਂਹ ਪੈਣ ਦੀ ਆਸ ਹੈਗੀ ਆ। ਤੇ 7000 ਫੁੱਟ ਤੋਂ ਜਿਹੜੇ ਉਚਾਈ ਵਾਲੇ ਹੈਗੇ ਆ ਪਹਾੜੀਆਂ, ਉਹਨਾਂ ਦੇ ਉੱਤੇ ਜਿਹੜੀ ਸਨੋ ਵੀ ਪਊਗੀ। ਸੋ ਕੂਲਰ ਏਅਰ ਅਰਾਈਵਸ, ਤੇ ਹਾਈਵੇ 50 ਜਿਹੜਾ ਡੋਨਰ ਪਾਸ ਦੇ ਲਾਗੇ ਹੈਗਾ, ਉੱਥੇ 8 ਤੋਂ ਲੈ ਕੇ 12 ਇੰਚ ਤੱਕ ਜਿਹੜੀ ਸਨੋ ਆ ਉਹ ਪੈ ਸਕਦੀ ਹੈਗੀ ਆ। ਸਾਊਥ ਲੇਕ ਤਾਹੋ ਦੇ ਵਿੱਚ 1 ਤੋਂ ਲੈ ਕੇ 3 ਇੰਚ ਤੱਕ ਜਿਹੜੀ ਆ ਸਨੋ ਪਊਗੀ। ਸਨੋਰਾ ਪਾਸ ਦੇ ਵਿੱਚ ਕਹਿੰਦੇ ਵੀ 30 ਇੰਚ ਆਫ ਸਨੋ ਬੁੱਧਵਾਰ ਤੱਕ ਪਊਗੀ। ਸੋ ਉੱਥੇ ਜਿਹੜੀ ਕਾਫੀ ਜ਼ਿਆਦਾ ਸਨੋ ਪੈਣ ਜਾ ਰਹੀ ਹੈਗੀ ਹੈ। ਜੀ, ਬਿਲਕੁਲ, ਬਿਲਕੁਲ। ਹਰਜੋਤ ਸਿੰਘ ਜੀ, ਸੋ ਆਪਾਂ ਬਾਰ-ਬਾਰ ਜਿਹੜਾ ਹਰਜੋਤ ਸਿੰਘ ਜੀ ਇਹ ਚੀਜ਼ ਦੇ ਵਿੱਚ ਕਹਿ ਰਹੇ ਆ, ਇਸ ਆਉਂਦੇ ਵੀਕਐਂਡ ਦੇ ਉੱਤੇ ਜਾਂ ਜਦੋਂ ਵੀ ਆ ਨਾ, ਸਾਰੀ ਜਿਹੜੀ ਸੰਗਤ, ਸਾਰੇ ਜਿਹੜੇ ਗੁਰੂ ਘਰ, ਸਾਰੀਆਂ ਜਿਹੜੀਆਂ ਕਮੇਟੀਆਂ, ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਮਿਲ ਕੇ ਦੇਖੋ ਵੀ ਤੁਸੀਂ ਹੁਣ ਅੱਗੇ ਚੱਲਣਾ ਕੀ ਆ। ਮਤੇ-ਮੁਤੇ ਵੇਖ ਲਓ ਕਿੱਦਾਂ ਦੇ ਕਰਨੇ ਆ, ਕਿਹੜੇ ਪੋਲੀਟੀਸ਼ੀਅਨ ਨੂੰ ਸੱਦਣਾ, ਕਿਹੜੇ ਨੂੰ ਨਹੀਂ ਸੱਦਣਾ, ਕਿਹਨੂੰ ਸਨਮਾਨਿਤ ਕਰਨਾ, ਕਿਹਨੂੰ ਨਹੀਂ ਕਰਨਾ। ਉਹ ਜੈਫ ਰੋਜ਼ਨ ਵੀ ਵਿੱਚ ਹੀ ਆ, ਗਵਰਨਰ ਵੀ ਵਿੱਚ ਹੀ ਆ, ਸਾਰੇ ਹੀ ਏਦਾਂ ਦੇ ਬਥੇਰੇ ਨੇ, ਪਤਾ ਨਹੀਂ ਕਿੰਨੇ ਹੋਰ। ਇਹ ਦੇਖ ਲਓ, ਕਲੀਅਰ ਕਰ ਲਓ, ਆਪਣਾ ਮਾਈਂਡਸੈਟ ਕਲੀਅਰ ਬਣਾ ਲਓ ਵੀ ਤੁਸੀਂ ਜਿਹੜਾ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਅੱਗੇ ਨੂੰ ਜਿਹੜਾ ਤੁਸੀਂ ਵਧਣਾ ਜਿਹੜਾ ਉਹ ਚਾਹੁੰਦੇ ਆ। ਹਾਂ ਦਾ ਨਾਰਾ ਮਾਰਨਾ ਆ, ਨਹੀਂ ਮਾਰਨਾ ਆ, ਜਾਂ ਵੀ ਇਕੱਲੇ ਡਾਲਰਾਂ ਪਿੱਛੇ ਜਿਹੜਾ ਆਪਾਂ ਇਸ ਦੇ ਵਿੱਚ ਜਿਹੜਾ ਉਹ ਜਾਣਾ ਹੈਗਾ ਆ। ਆਪਣੀ ਕਮਿਊਨਿਟੀ ਦੇ ਲਈ ਜੇ ਆਪਾਂ ਗੱਲ ਨਹੀਂ ਕਰ ਸਕਦੇ ਤਾਂ ਫਿਰ ਫਾਇਦਾ ਕੀ ਜਿਹੜਾ ਇੱਥੇ ਹੈਗਾ? ਫਿਰ ਬੰਦਾ ਸ਼ਬਦ ਇਦਾਂ ਦਾ ਵਰਤਦਾ, ਫਿਰ ਗੁੱਸੇ ਦੇ ਵਿੱਚ ਕਈ ਵਾਰੀ ਕਹਿ ਵੀ ਹੋ ਜਾਂਦਾ ਆ। ਪਰ ਤੁਸੀਂ ਆਪ ਸਮਝਦਾਰ ਆ ਵੀ ਇੱਥੇ ਕੀ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਦੇਖੋ, ਜਾਗੋ, ਹਲੂਣਾ ਆਪਣੇ ਆਪ ਨੂੰ ਆਪ ਹੀ ਦਓ। ਹੋਰ ਆਪਾਂ ਕੋਈ ਇਹ ਹੈਗਾ ਵੀ ਕਿੰਨੇ ਕੁ ਬੰਦੇ ਅਜੇ ਹੋਰ, ਮੈਂ ਬਾਰ-ਬਾਰ ਇਹ ਚੀਜ਼ ਕਹਿ ਰਿਹਾ ਵੀ ਉਹ ਜਿਹੜੀ ਸਰਕਾਰ ਆ ਉੱਥੇ ਦੀ, ਉਹ ਤੁਹਾਡਾ ਉੱਥੇ ਵੀ ਪਿੱਛਾ ਕਰ ਰਹੀ, ਇੱਥੇ ਵੀ ਪਿੱਛਾ ਕਰ ਰਹੀ ਆ। ਸੋ ਤੁਹਾਨੂੰ ਜਾਗਣ ਦੀ ਇਸ ਦੇ ਵਿੱਚ ਜਿਹੜੀ ਉਹ ਜ਼ਰੂਰਤ ਆ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੈਗਾ, ਤੇ ਜਵਾਬਦੇਹੀ ਲਓ, ਜਵਾਬਦੇਹੀ ਕਰੋ। ਕਮੇਟੀਆਂ ਨੂੰ ਵੀ ਜਵਾਬਦੇਹੀ ਬਣਾਓ, ਆਰਗੇਨਾਈਜੇਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਜਵਾਬਦੇਹੀ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਕੀ ਜਿਹੜਾ ਉਹ ਕਰਨਾ ਚਾਹੀਦਾ। ਗਵਰਨਰ ਨੇ ਤੁਹਾਡੇ ਹੱਥ 'ਚ ਛੁੰਛਣਾ ਫੜਾਤਾ, ਇਹ ਕਹਿ ਕੇ ਵੀ ਮੈਂ ਜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਆਲਰੇਡੀ ਜਿਹੜੀ ਟ੍ਰੇਨਿੰਗ ਆ ਉਹ ਪੋਸਟ ਕਰਤੀ ਆ, ਉਹ ਜਿਹੜੀ ਉਹ ਕਰਤੀ ਆ। ਤੁਸੀਂ ਦੇਖੋ ਵੀ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਟ੍ਰੇਨਿੰਗ ਪੋਸਟ ਕਰਨ ਦੇ ਕਰਕੇ ਐਚਏਐਫ ਜਾਂ ਉਹਨਾਂ ਨੂੰ ਕਿਸੇ ਨੂੰ ਕੋਈ ਫਰਕ ਨਹੀਂ ਜਿਹੜਾ ਉਹ ਪੈ ਰਿਹਾ। ਇਹ ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ ਸਿਰਫ ਤੇ ਸਿਰਫ ਉਹਨਾਂ ਨੇ ਬਿੱਲ ਨੂੰ ਫੇਲ ਕਰਾਉਣਾ ਸੀ, ਉਹ ਟ੍ਰੇਨਿੰਗ ਦੇ ਵਿੱਚ ਕੁਝ ਨਹੀਂ ਹੋਣਾ।
ਇਹ ਤੁਹਾਨੂੰ 1 ਦਿਨ ਦੀ ਟ੍ਰੇਨਿੰਗ, ਜਸਟ 1 ਡੇ ਟ੍ਰੇਨਿੰਗ ਆ ਉਹ ਜਿਹੜੀ ਉਹਨਾਂ ਨੇ ਪੋਸਟ ਕੀਤੀ ਆ ਵੀ 1 ਦਿਨ ਦੀ ਟ੍ਰੇਨਿੰਗ ਜਿਹੜੀ ਦੇਵਾਂਗੇ ਤੇ ਉਹਦੇ ਨਾਲ ਸਭ ਨੂੰ ਸਾਰਾ ਕੁਝ ਜਿਹੜਾ ਉਹ ਪਤਾ ਜਿਹੜਾ ਲੱਗ ਜਾਊਗਾ। ਜਿਹੜਾ ਇੱਥੇ ਈਅਰਲੀ ਇਸ ਦੇ ਉੱਤੇ ਸਪੈਂਡ ਹੋਣਾ ਸੀ, ਚੱਜ ਦੇ ਨਾਲ ਪਤਾ ਕਰਨਾ ਸੀ, ਉਹ ਸਾਰੀਆਂ ਚੀਜ਼ਾਂ ਹੋਣੀਆਂ ਸੀ, ਉਹ ਉਸ ਤੋਂ ਬਿਲਕੁਲ ਮੁਨਕਰ ਹੋ ਗਏ। ਡੈਮੋਕ੍ਰੇਟਲੀ ਜਿਹਨੂੰ ਲੋਕਤੰਤਰ ਦੇ ਹਿਸਾਬ ਦੇ ਨਾਲ ਚੁਣੇ ਗਏ ਨੁਮਾਇੰਦਿਆਂ ਦੇ ਦੁਆਰਾ ਲਿਆਂਦਾ ਗਿਆ ਬਿੱਲ ਸਰਬਸੰਮਤੀ ਦੇ ਨਾਲ ਦੋਨਾਂ ਸਦਨਾਂ 'ਚ ਪਾਸ ਹੋਣ ਦੇ ਬਾਵਜੂਦ ਜਦੋਂ ਗਵਰਨਰ ਉਸ ਨੂੰ ਫੇਲ ਕਰ ਦੇਵੇ ਤਾਂ ਤੁਹਾਨੂੰ ਦੇਖਣਾ ਚਾਹੀਦਾ ਵੀ ਇਹ ਕਿਸ ਪਾਸੇ ਵੱਲ ਨੂੰ ਇਹ ਜਿਹੜੀ ਨਦੀ ਆ ਉਹ ਵਹਿ ਰਹੀ ਆ, ਪਾਣੀ ਦਾ ਵਹਾਅ ਕਿਸ ਪਾਸੇ ਆ। ਏਕਤਾ ਦੇ ਵਿੱਚ ਬਲ ਸੁਣਿਆ ਆ, ਆਪਾਂ ਕਹਿੰਦੇ ਆ, ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਆਪਾਂ ਸਾਰਿਆਂ ਨੂੰ ਭਾਈ ਇਕੱਠੇ ਜਿਹੜਾ ਇਸ ਦੇ ਵਿੱਚ ਹੋਣਾ ਪੈਣਾ ਆ। ਜਿਹੜੀ ਵੀ ਕੋਈ ਜਥੇਬੰਦੀ ਜੋ ਕੁਝ ਵੀ ਕਰ ਸਕਦੀ ਆ ਇਸ ਦੇ ਵਿੱਚ ਜਿਹੜੀ ਉਹ ਅੱਗੇ ਵਧੇ, ਅਦਰਵਾਈਜ਼ ਇਹ ਕੰਮ ਨਹੀਂ ਆ। ਉੱਦਾਂ ਇੱਕ ਚੀਜ਼ ਮੈਂ ਜਿਹੜੀ ਦੱਸ ਦੇਵਾਂ ਹਰਜੋਤ ਸਿੰਘ ਜੀ, 60 ਦਿਨ ਦਾ ਵਕਤ ਆ ਅਸੈਂਬਲੀ ਕੋਲ ਤੇ ਸੈਨੇਟ ਦੇ ਕੋਲ ਜੇ ਵੀਟੋ ਨੂੰ ਰੱਦ ਕਰਵਾ ਕੇ ਇਸ ਬਿੱਲ ਨੂੰ ਪਾਸ ਕਰਾਉਣਾ ਹੈ, ਜੇ ਇਸ ਬਿੱਲ ਦੇ ਨੂੰ ਕਾਨੂੰਨ ਬਣਾਉਣਾ ਆ, 60 ਦਿਨ ਦਾ ਵਕਤ ਹੈਗਾ ਆ। 60 ਦਿਨਾਂ ਦੇ ਵਿੱਚ ਜੇ 2/3 ਬਹੁਮਤ ਦੇ ਨਾਲ ਫਿਰ ਦੋਨਾਂ ਸਦਨਾਂ 'ਚੋਂ ਇਹ ਪਾਸ ਹੁੰਦਾ ਆ ਤਾਂ ਇਹ ਬਿੱਲ ਫਿਰ ਜਿਹੜਾ ਉਹ ਕਾਨੂੰਨ ਬਣ ਸਕਦਾ ਆ। ਪਰ ਕੀ ਇਹ ਆ ਵੀ ਕੋਈ ਜੱਦੋਜਹਿਦ ਕਰੂਗਾ, ਇਸ ਬਿੱਲ ਨੂੰ ਲਿਆਂਦਾ ਜਾਊਗਾ ਕਿ 2/3 ਬਹੁਮਤ ਦੇ ਨਾਲ ਇਸ ਵੀਟੋ ਦਾ ਜਿਹੜਾ ਉਹ ਜਵਾਬ ਦਿੱਤਾ ਜਾ ਸਕੂਗਾ? ਇਹ ਜਿਹੜਾ ਹੁਣ ਦੇਖਣਾ ਹੋਊਗਾ, ਖਾਸ ਕਰਕੇ ਉਦੋਂ ਜਦੋਂ ਗਵਰਨਰ ਨੇ ਵੀਟੋ ਨੂੰ ਦੇ ਉਲਟ ਨਾ ਚੱਲ ਜਾਣ। ਇੱਕ ਜਿਹੜੀ ਟ੍ਰੇਨਿੰਗ ਆ ਆਲਰੇਡੀ ਉੱਥੇ ਉਹਨਾਂ ਨੇ ਪੋਸਟ ਜਿਹੜੀ ਉਹ ਕਰ ਦਿੱਤੀ, ਮੂੰਹ ਜਿਹੜੇ ਬੰਦ ਕਰਾਉਣ ਦੇ ਲਈ, ਚੁੱਪ ਕਰਾਉਣ ਦੇ ਲਈ ਵੀ ਇਹ ਕਿਤੇ ਵੀਟੋ ਜਿਹੜਾ ਕੀਤਾ ਹੋਇਆ ਬਿੱਲ ਆ ਇਸ ਨੂੰ ਦੁਬਾਰਾ ਮੇਰੇ ਉੱਤੋਂ ਦੀ ਜਾ ਕੇ ਇਸ ਨੂੰ ਜਿਹੜਾ ਉਹ ਪਾਸ ਨਾ ਜਿਹੜਾ ਉਹ ਕਰਾ ਲੈਣ। ਸੋ ਇਹ ਹੁਣ ਦੇਖਣਾ ਪੈਣਾ, ਜ਼ੋਰ ਲਾ ਕੇ ਦੇਖ ਲਓ ਵੀ ਸਾਰਿਆਂ ਨੂੰ ਲਾ ਲੈਣਾ ਚਾਹੀਦਾ। ਜ਼ੋਰ ਲਾਉਣ ਦੇ ਵਿੱਚ ਕੋਈ ਹਰਜ ਨਹੀਂ ਆ, ਕੋਸ਼ਿਸ਼ ਕਰਨੀ ਚਾਹੀਦੀ ਆ। ਇਹ ਤੁਹਾਨੂੰ ਜਿਹੜੇ ਇੱਕ ਬਿੱਲ ਦੀ ਲਾਈਫ ਸਾਈਕਲ ਦੇ ਵਿੱਚੋਂ ਮੈਂ ਗੱਲ ਇਸ ਦੇ ਵਿੱਚ ਦੱਸ ਰਿਹਾ ਹੈਗਾ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਆਪਾਂ ਕਰੰਸੀ ਦੀ ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਅੱਜ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 67 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 283 ਰੁਪਏ ਤੇ 37 ਪੈਸੇ। ਜੀ। ਡਾਓ ਜੋਨ ਅੱਜ ਹਰਜੋਤ ਸਿੰਘ ਜੀ 500 ਤੇ 88 ਪੁਆਇੰਟ ਵੱਧ ਕੇ 46,000 ਤੇ 67 ਦੇ ਉੱਤੇ ਬੰਦ ਹੋਇਆ। S&P 102 ਪੁਆਇੰਟ ਵੱਧ ਕੇ 6655, ਨੈਸਡੈਕ 450 ਪੁਆਇੰਟ ਵੱਧ ਕੇ 22,600 ਤੇ 95 ਤੇ ਬੰਦ ਹੋਇਆ। ਸੋਨੇ ਦਾ ਭਾਅ $4142 ਪ੍ਰਤੀ ਅੰਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.06, ਬਿਟਕੋਇਨ 1,14,914, ਇਥੀਰੀਅਮ 4212 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ ਵਾਰੀ ਫੇਰ ਉਹਨਾਂ ਸਾਰਿਆਂ ਦਾ ਸਾਰੇ ਹੀ ਅਸੈਂਬਲੀ ਮੈਂਬਰਸ, ਸਾਰੇ ਹੀ ਸੈਨੇਟਰਸ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਨੈਨੀਮਸਲੀ SB 509 ਬਿੱਲ ਨੂੰ ਕੈਲੀਫੋਰਨੀਆ ਦੀ ਰਾਜਧਾਨੀ 'ਚ ਪਾਸ ਕੀਤਾ ਸੀ, ਪਰ ਗਵਰਨਰ ਨੇ ਅੱਜ ਉਸ ਨੂੰ ਵੀਟੋ ਕਰ ਦਿੱਤਾ। ਉਸ ਤੋਂ ਬਿਨਾਂ ਜਿੰਨੇ ਵੀ ਜਸਮੀਤ ਕੌਰ ਬੈਂਸ ਡਾਕਟਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਐਨਾ ਕੈਬਰੈਲੋ ਦਾ ਬਹੁਤ ਬਹੁਤ ਧੰਨਵਾਦ, ਇਮਾਲਡੋ ਸੋਰੀਅਸ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਜਿਹੜੇ ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਜਿਨ੍ਹਾਂ ਨੇ ਪੈਦਲ ਮਾਰਚ ਕੀਤਾ ਸੀ। ਉਸ ਤੋਂ ਬਾਅਦ ਬਹੁਤ ਮੀਟਿੰਗਾਂ ਦੇ ਵਿੱਚ LA ਤੋਂ ਲੈ ਕੇ ਬੇਕਰਸਫੀਲਡ ਤੋਂ ਲੈ ਕੇ ਬੇ ਏਰੀਏ ਤੋਂ ਲੈ ਕੇ ਜਿੰਨੀ ਵਾਰ ਵੀ ਮੀਟਿੰਗਸ ਹੋਈਆਂ, ਉਹਨਾਂ ਮੀਟਿੰਗਾਂ ਦੇ ਵਿੱਚ ਹਾਜ਼ਰੀਆਂ ਕੀਤੀਆਂ। ਉੱਥੇ ਦੇ ਲੋਕਲ ਗੁਰੂ ਘਰਾਂ ਦਾ ਧੰਨਵਾਦ ਜਿਹੜੇ ਉੱਥੇ ਚਾਹ ਪਾਣੀ ਦਾ ਲੰਗਰ ਲੈ ਕੇ ਆਏ। ਸੋ ਜਿੰਨਿਆਂ ਵੀ ਲੋਕਾਂ ਨੇ ਇੱਕ ਤਿਣਕੇ ਦਾ ਵੀ ਕਾਲਾਂ ਕਰਕੇ ਹਜ਼ਾਰਾਂ ਦੇ ਹਿਸਾਬ ਦੇ ਨਾਲ, ਚਾਹੇ ਉਹ ਇੰਗਲੈਂਡ ਤੋਂ ਸੀ, ਕੈਨੇਡਾ ਤੋਂ ਸੀ, ਨਿਊਯਾਰਕ ਤੋਂ ਸੀ, ਉਹਨਾਂ ਸਾਰਿਆਂ ਦਾ ਆਪਾਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣਾ ਫਰਜ਼ ਜ਼ਰੂਰ ਨਿਭਾਇਆ, ਪਰ ਇਹ ਜਿਹੜੀ ਗਵਰਨਰ ਨੇ ਇਸ ਨੂੰ ਵੀਟੋ ਕੀਤਾ, ਇਹਨੂੰ ਆਪਾਂ ਯਾਦ ਰੱਖਾਂਗੇ ਤੇ ਇਹਦਾ ਜਿਹੜਾ ਬਦਲਾ ਆ ਉਹ ਆਪਾਂ ਵੋਟਾਂ ਦੇ ਵਿੱਚ ਉਸ ਹਿਸਾਬ ਨਾਲ ਹੀ ਦੇਵਾਂਗੇ, ਜਿਸ ਹਿਸਾਬ ਨਾਲ ਜਿਹੜਾ ਸਾਡਾ ਬਿੱਲ ਆ ਇਹ ਸਿੱਖਾਂ ਦੀ ਸੇਫਟੀ ਵਾਲਾ, ਕੱਲਾ ਸਿੱਖਾਂ ਦਾ ਨਹੀਂ, ਕੈਲੀਫੋਰਨੀਆ ਸਿਟੀਜ਼ਨਸ ਦੀ ਸੇਫਟੀ ਵਾਲਾ ਬਿੱਲ ਜਿਹੜਾ ਇਹਨੂੰ ਵੀਟੋ ਕੀਤਾ, ਤੇ ਉਹ ਇਹਨੂੰ ਬਾਰ-ਬਾਰ ਰਿਮਾਈਂਡ ਕਰਾਇਆ ਜਾਊਗਾ ਵੀ ਭਾਈ ਤੂੰ ਇੱਥੇ ਗਲਤੀ ਕੀਤੀ ਸੀ। ਜਿਸ ਤਰ੍ਹਾਂ ਕਮਲਾ ਹੈਰਿਸ ਨੂੰ ਵਾਰ-ਵਾਰ ਰਿਮਾਈਂਡ ਕਰਾਇਆ ਗਿਆ ਸੀ ਵੀ ਜਦ ਤੂੰ ਅਟਾਰਨੀ ਜਨਰਲ ਸੀ, ਤੂੰ ਇੱਕ ਸਿੱਖ ਦੇ ਖਿਲਾਫ ਇੱਕ ਕੇਸ ਲੜਿਆ ਸੀ। 21 ਆਰਗੇਨਾਈਜੇਸ਼ਨਸ ਨੇ ਉਹ ਕੇਸ ਉਸ ਸਿੱਖ ਦੇ ਹੱਕ ਦੇ ਵਿੱਚ ਲੜਿਆ ਸੀ ਜਿਹੜਾ ਕਰੈਕਸ਼ਨਲ ਆਫੀਸਰ ਸੀਗਾ। ਉਹ ਕਮਲਾ ਹੈਰਿਸ ਅਟਾਰਨੀ ਜਨਰਲ ਸੀ ਕੈਲੀਫੋਰਨੀਆ ਦੀ, ਕਹਿੰਦੀ ਸੀ ਵੀ ਨਹੀਂ, ਜਿੰਨੀਆਂ ਵੀ ਪੁਲਿਸ ਜਾਂ ਕਰੈਕਸ਼ਨਲ ਫੈਸਿਲਿਟੀਜ਼ ਆ ਉਹਨਾਂ ਦੀਆਂ ਯੂਨੀਅਨ ਨਹੀਂ ਮੰਨ ਰਹੀਆਂ ਵੀ ਦਾੜੀ ਤੇ ਪੱਗ ਵਾਲਾ ਸਰਦਾਰ ਜਿਹੜਾ ਕਰੈਕਸ਼ਨਲ ਆਫੀਸਰ ਨਹੀਂ ਹੋ ਸਕਦਾ। ਪਰ ਉਹ ਕੇਸ ਉਸ ਟਾਈਮ ਦੇ ਉੱਤੇ ਰੋਜ਼ਵਿਲ ਦਾ ਰਹਿਣ ਵਾਲਾ ਸਿੰਘ ਜਿੱਤਿਆ ਸੀ ACLU ਤੇ ਹੋਰ 21 ਆਰਗੇਨਾਈਜੇਸ਼ਨ ਦੇ ਸੰਬੰਧ ਦੇ ਨਾਲ। ਉਸੇ ਤਰ੍ਹਾਂ ਕਮਲਾ ਹੈਰਿਸ ਨੂੰ ਜਿਸ ਤਰ੍ਹਾਂ ਸਿੱਖਾਂ ਨੇ ਅੱਜ ਤੱਕ ਯਾਦ ਰੱਖਿਆ ਹੈਗਾ, ਚਾਹੇ ਉਹ ਪ੍ਰੈਜ਼ੀਡੈਂਟ ਲਈ ਖੜੀ ਸੀ, ਇਸੇ ਤਰ੍ਹਾਂ ਗੈਬਨ ਨਿਊਸਮ ਨੂੰ ਵੀ ਜਿਹੜਾ
ਪੂਰੀ ਤਰ੍ਹਾਂ ਜਿਹੜਾ ਯਾਦ ਰੱਖਿਆ ਜਾਊਗਾ। ਜੀ, ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।